बिस्मिल्लाहिर्रहमानिर्रहीम। पंजाबी मुतालिया कुरान सूरा निसा दी आयत 12 ਤੋਂ 14 तक। इस तो पहले असी जिथे विरासत दे हिस्सियां दा कानून अल्लाह ताला शुरू करते हैं, आयत 11 उत्थे पिछला जिहड़ा मुतालिया असां उस आयत का कीता सी। अज असी 12 तो लैके 14 तक करांगे। पिछले ਜਿਹੜੇ असां कायदा कानून पढ़िया आयत 11 ਚ ਉਹਦੇ ਮੁਤਾਬਕ है कि ਇਹਦੀ ਵਿਰਾਸਤ ਦੇ ਹਿੱਸਿਆਂ ਦੀ ਬੁਨਿਆਦ ਕੀ ਹੈ, ਕਿਸ ਅਸੂਲ ਤੇ ਹਿੱਸੇ ਅੱਲਾਹ ਤਾਲਾ ਨੇ ਕੀਤੇ ਨੇ ਕਿ ਇਹਦੀ ਬੁਨਿਆਦ ਹੈ ਮਨਫਤ, ਤੁਹਾਨੂੰ ਫਾਇਦਾ ਕਿਹਦੇ ਕੋਲੋਂ ਹਾਸਲ ਹੁੰਦਾ ਹੈ ਜ਼ਿਆਦਾ। ਇਸ ਚੀਜ਼ 'ਚ ਅੱਲਾਹ ਤਾਲਾ ਇਹ ਵੀ ਦੱਸਿਆ ਕਿ ਤੁਸੀਂ ਨਹੀਂ ਜਾਣਦੇ, ਤੁਸੀਂ ਫੈਸਲਾ ਕਰਨ ਬਵੋ ਤੇ ਤੁਸੀਂ ਹੋ ਸਕਦਾ ਹੈ बेटी के हक च ज्यादा करते हो या वालद के हक च या जोजा के हक च या हसबैंड दे च। अल्लाह आंदे ने मैं जानना, और ये वाकई हकीकत है कि कोई भी अल्लाह ताला कुरान का मकसद ये होंदा है, जिथे कुरान मेन एक ही चीज़ करते हैं कि जिथे इंसानी अकल गलती कर सकती है उत्थे आके कुरान हेल्प करता है इंसान की। तो ਉਹਦੇ 'ਚ ਬੁਨਿਆਦੀ ਅਸੂਲ ਦੱਸਿਆ ਕਿ ਇਹ ਹਿੱਸਿਆਂ ਦਾ ਮਨਫਤ ਤੇ ਫਾਇਦਾ ਕਿਹਦੇ ਕੋਲ ਹੈ ਤੁਹਾਨੂੰ। ਲੇਕਿਨ ਉਹ ਫਾਇਦਾ ਦੱਸ ਕੇ ਫਿਰ ਅੱਲਾ ਨੇ ਮੁਕਰਰ ਕਰ ਦਿੱਤੇ ਨੇ, ਉਹਦੇ 'ਚ ਤੁਸੀਂ ਨਹੀਂ, ਅਸੀਂ ਨਹੀਂ ਹੁਣ ਕੋਈ ਕਰ ਸਕਦੇ ਕਿ ਅਸੀਂ ਆਪਣੇ ਅੰਦਾਜ਼ੇ। ਅੱਲਾ ਨੇ ਦੱਸ ਦਿੱਤਾ ਹੈ ਕਿ ਬੇਟੇ ਦਾ ਇਹ ਫਾਇਦਾ ਹੈ, ਬੇਟੀ ਦਾ ਇਹ ਫਾਇਦਾ ਹੈ, ਜ਼ੌਜਾ ਦਾ ਇਹ ਫਾਇਦਾ ਹੈ, ਵਾਲਦੈਨ ਦਾ ਇਹ ਫਾਇਦਾ ਹੈ, ਤੇ ਇਹ ਉਹਨਾਂ ਦੇ। ਦੂਸਰੀ ਗੱਲ ਉਹਦੇ ਅਸੂਲ 'ਚ ਇਹ ਵਾਜ਼ੇ ਕੀਤੀ ਹੈ ਕਿ ਵਸੀਅਤ ਦਾ ਹੱਕ ਜਿਹੜਾ ਹੈ ਨਾ, ਇਹ ਹਰ ਇਨਸਾਨ ਨੂੰ ਹਾਸਲ ਹੈ। ਅੱਲਾ ਨੇ ਇਹ ਹਿੱਸੇ ਕਰ ਦਿੱਤੇ ਨੇ, ਲੇਕਿਨ ਵਸੀਅਤ ਦਾ ਹੱਕ ਬਰਕਰਾਰ ਹੈ। ਉਹ ਬੰਦੇ ਦੇ ਹੱਥ 'ਚ ਅੱਲਾ ਨੇ ਦੇ ਦਿੱਤਾ। ਉਹ ਵਸੀਅਤ ਜਿਹੜੀ ਉਹ ਜੋ ਮਰਜ਼ੀ ਇਹ ਕਰ ਸਕਦਾ। ਉਹਦੇ ਵਿੱਚ ਇੱਕ ਹਦੀਸ ਤੇ ਬੇਸ ਤੇ ਫੁਕਾ ਨੇ ਕਾਫੀ ਚੀਜ਼ਾਂ ਕੀਤੀਆਂ ਨੇ, ਲੇਕਿਨ ਉਹ ਇੱਕ ਫਰਦ ਦਾ ਜ਼ਾਤੀ मामला सी, क्योंकि ये हर बंदे दी हर गल दी नुईयत ते कोई बंदा सवाल करता है तो वो पीछे जिहड़ी गल है वो हुंदा है। असूल च असूल नहीं कायम हो जाता। उस बंदे नूं आप सल्लल्लाहु अलैहि वसल्लम ने उन्हें आख्या मैं इन्ने जिहड़े ने मैं करूँगा, वसीयत करूँगा। आपने आख्या नहीं घट कर, तो फिर आख्या होर घट कर। और ये उस हुण बंदे दी सूरत हाल ते ਉਹ रसूल अल्लाह जानते साने किसी ने बयान की। लेकिन वसीयत दा हक जिहड़ा है बंदे नूं अल्लाह ने दे दिता है। ज़ाहिर है किसी भी बंदे कोलों कोई अल्लाह दे पैगंबर जिहड़े ने वो या कोई भी बुजुर्ग भाई दोस्त लायर वकील कोलों कोई बंदा पुछेगा तो वो सूरत हाल के मुताबिक आखेगा, उस बंदे नसीहत करेगा कि यह चीज़ इंज ते है। ਉਹਦਾ ਕੋਈ ਬੇਸ ਨਹੀਂ ਬਣਦੀ। ਉਹਦੇ ਤੋਂ ਅੱਗੇ ਫਿਰ ਇਹ ਸੀ ਕਿ ਵਸੀਅਤ ਦੇ ਰਿਲੇਟਡ ਇਹ ਗੱਲ ਅਸੂਲ 'ਚ ਵਾਜ਼ੇ ਹੋਈ ਕਿ ਜਿਹੜੀ ਵਸੀਅਤ ਹੈ ਉਹ ਵਾਰਸਾਂ ਦੇ ਹੱਕ ਵਿੱਚ ਵੀ ਕੀਤੀ ਜਾ ਸਕਦੀ ਹੈ। ਮਸਲਾ ਅੱਲਾ ਨੇ ਉਹਨਾਂ ਦੇ ਹਿੱਸੇ ਅੱਲਾ ਨੇ ਮੁਕਰਰ ਕਰ ਦਿੱਤੇ ਨੇ, ਲੇਕਿਨ ਉਹ ਹਿੱਸੇ ਦੇਣ ਤੋਂ ਇਲਾਵਾ ਵੀ ਬੰਦਾ ਇਹ ਸਮਝਦਾ ਹੈ ਕਿ ਮੈਨੂੰ ਇਹ ਬੇਟਾ ਇਹ ਬੇਟੀ ਜਿਹੜੀ ਹੈ ਇਹਦਾ ਜ਼ਿਆਦਾ ਫਾਇਦਾ ਹੈ। ਦੂਸਰੇ ਤੇ ਪੜ੍ਹ ਲਿਖ ਗਏ ਨੇ, ਦੂਸਰੇ ਤੇ ਨੌਕਰੀਆਂ ਤੇ ਲੱਗ ਗਏ ਨੇ, ਇਹ ਛੋਟਾ ਹੈ ਵੀ ਜਿਹੜੀ ਬੇਟੀ ਹੈ ਉਹ ਤੇ ਆਪਣੇ ਸਸੁਰਾਲ ਵਾਲਿਆਂ ਦੀ ਹੋ ਗਈ, ਉਹਦੀ ਤੇ ਮਨਫਤ ਉਧਰ ਫਾਇਦਾ ਉਧਰ ਟਰਾਂਸਫਰ ਹੋ ਗਿਆ। ਉਹਨੇ ਤੇ ਹੁਣ ਜੇ ਕਿਸੇ ਦੀ ਕੇਅਰ ਵੀ ਕਰਨੀ ਹੈ ਤੇ ਉਹਦਾ ਜਿਹੜਾ ਉੱਥੇ ਵਾਲਦ ਹੈ ਜਾਂ ਵਾਲਦਾ ਹੈ, ਜਿਹੜੀ ਸੱਸ ਜਾਂ ਸਹੁਰਾ ਹੈ, ਉਹਨਾਂ ਨੂੰ ਫਾਇਦਾ ਹੋਣਾ, ਕਿਉਂਕਿ ਉਹਨੇ ਤੇ ਆਪਣੇ ਬੱਚਿਆਂ ਨਾਲ ਆਪਣੇ ਸਸੁਰਾਲ 'ਚ ਰਹਿਣਾ, ਲਿਹਾਜ਼ਾ ਉਹਦੀ ਮਨਫਤ ਉਹਦਾ ਫਾਇਦਾ ਉਧਰ ਟਰਾਂਸਫਰ ਹੋ ਗਿਆ। ਤੇ ਉਹ ਉਹਦੇ ਵਿੱਚ ਉਹ ਇੱਕ ਛੋਟਾ ਬੱਚਾ ਰਹਿ ਜਾਂਦਾ। ਮੂਮਨ ਸਾਡੇ ਕੋਲ ਇਸ ਤਰ੍ਹਾਂ ਹੁੰਦਾ ਕਿ ਮਾਂ ਜਿਹੜੀ ਹੈ ਉਹ ਛੋਟੇ ਬੱਚੇ ਨਾਲ ਹੁੰਦੀ ਤੇ ਉਹਦੇ ਵਾਸਤੇ ਕੋਈ ਵਾਰਸ ਜਿਹੜਾ ਉਹ ਵਸੀਅਤ ਕਰ ਦਿੰਦਾ ਕਿ ਦੂਸਰਾ ਤਾਂ ਕੋਈ ਡਾਕਟਰ ਲਾਹੌਰ ਸੈੱਟ ਹੋ ਗਿਆ, ਕੋਈ ਕਰਾਚੀ ਸੈੱਟ ਹੋ ਗਿਆ, ਕੋਈ ਬੈਰੂਨੇ ਮੁਲਕ ਚਲਾ ਗਿਆ, ਤੇ ਛੋਟਾ ਜਿਹੜਾ ਇਹ ਜ਼ਮੀਨਦਾਰੀ ਪਿੰਡ 'ਚ ਸਾਰਾ ਕੁਝ ਕਰਦਾ। ਤੇ ਉਹ ਬੰਦਾ ਦੇ ਹਿੱਸੇ ਦੇਣ ਤੋਂ ਬਾਅਦ ਵਸੀਅਤ ਵੀ ਉਹਦੇ ਹੱਕ 'ਚ ਮੈਂ ਕਰ ਦੇਣਾ। ਜ਼ਾਹਿਰ ਹੈ ਇਹ ਹੁਣ ਇਨਸਾਨ ਦੇ
ਅੱਲਾ ਦੇ ਹਿੱਸੇ ਤਕਸੀਮ ਕਰਨੇ ਤੋਂ ਬਾਅਦ ਇਨਸਾਨ ਦਾ ਹੱਕ ਖੋ ਨਹੀਂ ਲਿਆ ਗਿਆ, ਉਹਨੂੰ ਅਜੇ ਇਖਤਿਆਰ ਹੈ ਕਿ ਉਹ ਵਸੀਅਤ ਕਰ ਸਕਦਾ। ਉਹਦੇ ਚ ਔਰ ਰਸੂਲ ਅੱਲਾ ਦੀ ਹਦੀਸ ਜਿਹੜੀ ਆਪ ਨਾਲ ਇੱਕ ਗੱਲ ਕੋਟ ਕੀਤੀ ਜਾਂਦੀ ਹੈ, ਤੇ ਉਹਦੇ ਵਿੱਚ ਜਿਹੜਾ ਉਹ ਇੱਕ ਇਨਸਾਨ ਦੀ ਫਰਦੇ ਵਾਹਿਦ, ਉਹ ਐਜ਼ ਕਾਨੂੰਨ ਜਾਰੀ ਨਹੀਂ ਕੀਤਾ ਆਪਨੇ, ਉਹਦੇ ਇੱਕ ਫਰਦੇ ਵਾਹਿਦ ਨੂੰ ਮਸ਼ਵਰਾ ਦਿੱਤਾ। ਦੂਸਰਾ ਬੰਦਾ ਉਸੇ ਟਾਈਮ ਹੀ ਘੰਟੇ ਬਾਅਦ ਆਪ ਕੋਲ ਜਾਂਦਾ, ਤੇ ਉਹਦੀ ਸੂਰਤ ਹਾਲ ਸ਼ਾਇਦ ਇਸ ਤਰ੍ਹਾਂ ਹੁੰਦੀ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਕਿ ਉਹਨੂੰ ਘੱਟ ਕਰਨ ਦਾ ਆਖਿਆ ਵਾ, ਘੱਟ ਕਰ ਵਸੀਅਤ। ਦੂਸਰੇ ਨੂੰ ਉਹ ਆਂਦਾ ਮੈਂ ਇੰਨੀ ਵਸੀਅਤ ਕਰਨ ਲੱਗਾ, ਤੇ ਆਂਦੇ ਜ਼ਿਆਦਾ ਕਰ। ਇਹ ਬੜੀ ਅਕਲੀ ਗੱਲਾਂ ਨੇ। ਇਹਦੇ ਨਾਲ ਇਹ ਅਸੂਲ ਚ ਤਾਂ ਕੋਈ ਚੀਜ਼ ਦੱਸ ਦਿੰਦੀ ਹੈ ਕਿ ਇਹਨਾਂ ਚੀਜ਼ਾਂ ਦਾ ਖਿਆਲ, ਲੇਕਿਨ ਇਹ ਕਾਨੂੰਨ ਨਹੀਂ ਇਸ ਤਰ੍ਹਾਂ ਬਣ ਸਕਦਾ। ਤੇ ਉਹਦੇ ਤੇ ਉਹ ਫੁਕਾਹ ਨੇ ਵੀ ਕਾਫੀ ਕੰਮ ਕੀਤਾ ਹੈ। ਅੱਛਾ, ਫਿਰ ਇਹ ਕਿ ਵਸੀਅਤ ਜਾਂ ਸਾਰੇ ਪ੍ਰੋਸੈਸ 'ਚ ਇਹ ਅੱਲਾ ਦਾ ਇੱਕ ਜਿਹੜਾ ਸਾਰੇ ਹੀ ਕਾਨੂੰਨ ਨੇ ਦੁਨੀਆ 'ਚ, ਉਹ ਤੇ ਇੱਕ ਅਫਾਕੀ ਅਸੂਲ ਹੈ ਕਿ ਕਿਸੇ ਦੀ ਹੱਕ ਤਲਫੀ ਨਹੀਂ ਹੋਣੀ ਚਾਹੀਦੀ, ਕਿਸੇ ਵੀ ਸੂਰਤ 'ਚ ਕਿਸੇ ਦੀ ਹੱਕ ਤਲਫੀ ਨਹੀਂ ਹੋਣੀ ਚਾਹੀਦੀ। ਇਹ ਦੱਸਣ ਦੀ ਵੀ ਨਹੀਂ ਲੋੜ ਹੈ, ਤੇ ਇੱਕ ਇਨਸਾਨੀ ਫਿਤਰਤ ਵਿੱਚ ਵੀ ਤੇ ਅੱਲਾਹ ਤਾਲਾ ਦਾ ਵੀ ਇਹੀ ਹੁਕਮ ਹੈ ਕਿ ਕਿਸੇ ਵੀ ਸੂਰਤ 'ਚ ਕਿਸੇ ਦੀ ਹੱਕ ਤਲਫੀ ਜਿਹੜਾ ਨਾ ਉਹ ਮਾਮਲਾ ਨਾ ਕਰੋ, ਤਸੱਬ 'ਚ, ਗੁੱਸੇ 'ਚ ਵੀ, ਮੁਖਾਲਫ ਨਾਲ ਵੀ। ਅੱਛਾ, ਫਿਰ ਆਕਨਾਮਾ ਇੱਕ ਇਸੇ ਤਰ੍ਹਾਂ ਦੀਆਂ ਚੀਜ਼ਾਂ 'ਚੋਂ ਇੱਕ ਚੀਜ਼ ਹੁੰਦੀ ਹੈ ਜਿਹੜਾ ਅਸੀਂ ਇਹ ਵਿਰਾਸਤ ਦੇ ਹਿੱਸਿਆਂ 'ਚ, ਇਹ ਵੀ ਉਹਦੇ ਰਿਲੇਟਡ ਹੀ ਚੀਜ਼ ਹੈ ਕਿ ਬੰਦਾ ਕਿਸੇ ਦੀ ਨਾਫਰਮਾਨੀ ਜਾਂ ਕਿਸੇ ਵਜ੍ਹਾ ਤੋਂ ਇੱਕ ਬੱਚੇ ਨੂੰ ਜਾਂ ਜ਼ਿਆਦਾ ਨੂੰ ਜਾਂ ਸਾਰੀ ਔਲਾਦ ਨੂੰ ਆਕ ਕਰ ਦਿੰਦਾ। ਆਕ ਦਾ ਸਾਰਿਆਂ ਨੂੰ ਪਤਾ ਹੈ ਕਿ ਫਰਕ ਕਰ ਦਿੰਦਾ, ਆਂਦਾ ਇਹਨਾਂ ਦਾ ਕੋਈ ਹਿੱਸਾ ਨਹੀਂ ਮੇਰੇ ਕਿਸੇ ਵੀ ਚੀਜ਼ ਨਾਲ। ਤੇ ਉਹ ਜਿਹੜਾ ਇਹਦੇ 'ਚ ਇਹ ਵੀ ਇੱਕ ਜ਼ਾਹਿਰ ਹੈ, ਇਹਦੇ 'ਚ ਵੀ ਰਸੂਲ ਅੱਲਾ ਦੇ ਨਾਲ ਇੱਕ ਗੱਲ ਕੋਟ ਕੀਤੀ ਜਾਂਦੀ ਹੈ ਕਿ ਆਪ ਨੇ ਆਖਿਆ ਸੀ ਕਿ ਜਿਹੜਾ ਬਾਪ ਦਾ ਕਾਤਲ ਹੈ ਨਾ, ਉਹਦਾ ਕੋਈ ਤਲਕ ਨਹੀਂ ਰਹਿੰਦਾ ਉਹਦੀ ਜਾਇਦਾਦ ਨਾਲ। ਉਹੀ ਅਸੂਲ ਆ ਗਿਆ। ਇਹ ਯਾਰ ਬੰਦਾ ਆਖਦਾ ਕਿ ਇੱਕ ਬੰਦੇ ਨੇ ਜਿਹਦੇ ਕੋਲ ਉਹਨੂੰ ਜਾਇਦਾਦ ਲੱਭਣੀ, ਉਹਨੂੰ ਆਖਰੀ ਮਤਲਬ ਇਸ ਐਸਾ ਇੰਤਹਾਈ ਕਦਮ ਉਠਾ ਦਿੱਤਾ, ਤੇ ਉਹਦਾ ਕੀ ਤਲਕ। ਮਤਲਬ ਇਹ ਵੀ ਇੱਕ ਅਸੂਲਾਂ 'ਚ ਅਸੂਲ ਹੈ। ਆਪਨੇ ਫਰਮਾਇਆ, ਇਹਦਾ ਇਹ ਨਹੀਂ ਮਤਲਬ ਲੋਕ ਆਉਂਦੇ ਨੇ ਕਿ ਆਪਨੇ ਜਾਊਦਾ ਨਾ। ਵੇਖੋ ਜੀ, ਇਹ ਗੱਲ ਇਹ ਕੁਰਾਨ ਦੇ ਜਿਹੜੇ ਦਿੱਤੇ ਅਸੂਲ ਨੇ, ਉਹਦੇ ਵਿੱਚ ਹੀ ਅੱਲਾ ਦੇ ਪੈਗੰਬਰ ਜਿਹੜੇ ਨੇ ਉਹ ਗੱਲ ਕਰਦੇ ਨੇ, ਉਸ ਦਾਇਰੇ 'ਚ ਰਹਿ ਕੇ, ਉਸ ਦਾਇਰੇ 'ਚੋਂ ਬਾਹਰ ਨਹੀਂ ਨਿਕਲਦੇ। ਸਾਡੇ ਸਾਹਮਣੇ ਗਲਤੀ ਲੱਗ ਜਾਂਦੀ ਹੈ ਕਿ ਲੋਕ ਆਉਂਦੇ ਨੇ, ਵੇਖੋ ਇਹ ਰਸੂਲ ਅੱਲਾ ਨੇ ਤੇ ਉਹ ਆਖ ਦਿੱਤਾ ਕਿ ਉਹ ਹੱਕਦਾਰ ਹੀ ਨਹੀਂ। ਅਗਰ ਉਹਨੂੰ ਕੁਰਾਨ ਨਾਲ ਲੋਕ ਨਾ ਵਾਕਫੀਅਤ ਹੋਣ ਦੀ ਵਜ੍ਹਾ ਤੋਂ ਕੁਰਾਨ ਡੀਪਲੀ ਨਹੀਂ ਜਾਣਦੇ, ਕੁਰਾਨ 'ਚ ਅੱਲਾ ਦਾ ਪੈਗੰਬਰ ਜਿਹੜਾ ਜਿਨ੍ਹਾਂ ਤੇ ਉਤਰਿਆ ਉਹ ਵੀ ਮਾਮੂਲੀ ਜਿਹੀ ਵੀ ਕੋਈ ਨਹੀਂ ਕਰ ਸਕਦੇ। ਉਹਦੇ ਦੱਸੇ ਅਸੂਲਾਂ ਵਿੱਚ ਹੀ ਰਹਿ ਕੇ ਉਹਨਾਂ ਆਖਣੀ ਹੁੰਦੀ ਹੈ। ਤੇ ਬੜੀ ਇਲਮ ਅਕਲੀ ਗੱਲ ਹੈ ਕਿ ਇੱਕ ਬੰਦਾ ਕਤਲ ਕਰ ਦਿੰਦਾ ਹੈ ਆਪਣੇ ਵਾਲਿਦ ਨੂੰ, ਤੇ ਉਹਨੂੰ ਕਿਸ ਤਰ੍ਹਾਂ ਹਿੱਸਾ ਲੱਭ ਸਕਦਾ। ਲੇਕਿਨ ਇਹਦਾ ਇਹ ਨਹੀਂ ਮਤਲਬ ਕਿ ਕੁਰਾਨ ਦੇ ਕਿਸੇ ਕਾਨੂੰਨ ਨੂੰ ਬਦਲ ਦਿੱਤਾ ਗਿਆ ਅਸੂਲ 'ਚ ਜਾਂ ਬਾਈਪਾਸ ਕਰ ਦਿੱਤਾ ਗਿਆ। ਅੱਛਾ, ਉਸ ਤੋਂ ਬਾਅਦ ਆਗਨਾਮੇ ਤੋਂ ਬਾਅਦ ਫਿਰ ਉਹ ਦੱਸਿਆ ਕਿ ਵਾਲਦੈਨ ਦੇ ਹਿੱਸੇ, ਔਲਾਦ ਦੇ, ਜ਼ੌਜੈਨ ਦੇ, ਤਿੰਨ ਹੀ ਜਿਹੜੀਆਂ ਕਰੀਬ ਰਿਸ਼ਤੇਦਾਰੀਆਂ ਨੇ ਜਿਨ੍ਹਾਂ ਤੇ ਅੱਲਾਹ ਤਾਲਾ ਨੇ ਇਹਨਾਂ ਦੀ ਨੋਈਅਤ ਬਦਲਦੀ ਹੈ, ਤੇ ਫਿਰ ਉਹ ਵਿਰਾਸਤ ਦੇ ਹਿੱਸੇ ਵੀ ਬਦਲਣਾ ਸ਼ੁਰੂ ਹੋ ਜਾਂਦੇ ਨੇ। ਜਿਸ ਤਰ੍ਹਾਂ ਵਾਲਦੈਨ ਹੈ ਹੀ ਨਹੀਂ, ਤੇ ਉਹ ਡਿਫਰੈਂਟ ਹੋ ਗਏ, ਔਲਾਦ ਕੋਈ ਨਹੀਂ, ਤੇ ਫਿਰ ਜੈਸੇ ਔਲਾਦ ਨਹੀਂ ਤੇ ਫਿਰ ਹੋਰ ਕਰੀਬੀ, ਕਿਉਂਕਿ ਇਹ ਮਨਫਤ ਔਰ ਰਿਸ਼ਤੇਦਾਰੀ ਤੇ ਬੇਸ ਨੇ। ਇਹ ਮਨਫਤ ਜਿਹੜੇ ਅੱਲਾ ਦੇ ਦਿੱਤੇ ਹਿੱਸੇ ਨੇ, ਇਸ ਤਰ੍ਹਾਂ ਵੀ ਨਹੀਂ ਕਿ ਮਨਫਤ ਤੁਹਾਨੂੰ ਫਾਇਦਾ ਇੱਕ ਨੌਕਰ ਕੋਲੋਂ ਬਹੁਤ ਜ਼ਿਆਦਾ ਜਾਂ ਇੱਕ ਆਰਗੇਨਾਈਜੇਸ਼ਨ ਕੋਲੋਂ ਬਹੁਤ ਜ਼ਿਆਦਾ ਤੁਹਾਨੂੰ ਦੇ ਜਾਂਦੇ ਹੋ। ਇਹ ਰਿਸ਼ਤੇਦਾਰੀ ਹੈ, ਇਹਦਾ ਬੇਸ, ਬੁਨਿਆਦ ਇਹਦੀ ਰਿਸ਼ਤੇਦਾਰੀ ਹੈ। ਅੱਛਾ, ਤੇ ਉਹਦੇ ਵਿੱਚ ਪਹਿਲੇ ਵਾਲਦੈਨ ਨਹੀਂ ਔਲਾਦ ਚ ਹੁੰਦੀ ਹੈ, ਤੇ ਉਹ ਅੱਗੋਂ ਸੂਰਤ ਹਾਲ ਦੇ ਮੁਤਾਬਕ, ਲੇਕਿਨ ਅਸੂਲ 'ਚ ਹੈ ਕਿ ਵਾਲਦੈਨ, ਔਲਾਦ ਤੇ ਜ਼ੌਜੈਨ, ਹਸਬੈਂਡ ਜਾਂ ਵਾਈਫ, ਬੀਵੀ ਜਾਂ ਖਾਮਨ ਦੇ ਹਿੱਸੇ ਅੱਲਾਹ ਤਾਲਾ ਨੇ ਦੱਸੇ ਨੇ। ਉਹਦੇ ਵਿੱਚ ਪਿਛਲੀ ਆਇਤ ਵਿੱਚ ਵੀ ਉਹ ਜਿਹੜਾ ਇੱਕ ਔਲ ਦਾ ਕਾਨੂੰਨ ਜਿਹੜਾ ਕੁਰਾਨ ਦੇ ਮੁਤਾਬਕ ਨਹੀਂ, ਕੁਰਾਨ ਦੇ ਹਿੱਸਿਆਂ 'ਚ ਅੱਲਾ ਦੇ ਤਕਸੀਮ 'ਚ
ਇਨਸਾਨਾਂ ਨੇ ਕਮੀ ਬੇਸ਼ੀ ਕੀਤੀ ਹੈ, ਨੇਕ ਨੀਤੀ ਨਾਲ ਕੀਤੀ ਹੈ, ਨਹੀਂ ਸਮਝ ਆਈ ਤੇ ਕੀਤੀ ਹੈ। ਉਹ ਸੈਯਦਨਾ ਉਮਰ ਨਾਲ ਰਿਲੇਟ ਕਰਦੇ ਨੇ ਗੱਲ, ਵੀ ਉਹਨਾਂ ਨੇ ਕੀਤੀ ਹੈ। ਤੇ ਉਹਦੇ ਵਿੱਚ ਵੀ ਜਿਹੜਾ ਫਰਕ ਲੱਗਾ ਸੀ, ਉਹ ਮੇਨ ਇੱਕ ਬੁਨਿਆਦੀ ਗਲਤੀ ਜਿਹੜੀ ਹੋਈ ਹੈ, ਜਿਹੜੀ ਹੁਣ ਠੀਕ ਹੋ ਗਈ ਹੈ। ਔਰ ਮੈਨੂੰ ਇਹਦੇ 'ਚ ਕੋਈ, ਇਹਦੇ ਤੇ ਜਿੰਨੀਆਂ ਮਰਜ਼ੀ ਇਹ ਲੋਕ ਪੈਸਾ ਕਰਨ, ਕਿਉਂਕਿ ਅੱਲਾ ਦਾ ਕੁਰਾਨ ਸਾਹਮਣੇ ਪਿਆ, ਜਿਹੜੇ ਅੱਲਾ ਨੇ ਅਲਜਬਰਾ ਲਿਖਿਆ 1/6 1/2, ਜਿਹੜਾ ਸੈਯਦਨਾ ਉਮਰ ਨਾਲ ਰਿਲੇਟ ਕਰਕੇ ਗੱਲ ਕੀਤੀ ਜਾਂਦੀ ਹੈ, ਜਿਹਦੇ ਤੇ ਸਾਰੀ ਜੇ ਉਮਤ ਇਹਨੂੰ ਆਖਿਆ ਜਾ ਸਕਦਾ ਹੈ, ਤੇ ਇਹ ਅਮਲ ਕਰ ਰਹੀ ਹੈ। ਔਲ ਦਾ ਕਾਨੂੰਨ ਜਿਹੜਾ ਕੁਰਾਨ ਦੇ ਖਿਲਾਫ ਹੈ, ਔਰ ਕੁਰਾਨ ਦੇ ਮੁਤਾਬਕ ਇਸੇ ਤਕਸੀਮ ਕਰਨ ਦੇ ਇਜਾਜ਼ ਜਿਹੜਾ ਹੈ, ਇਹ ਅੱਲਾ ਨੇ ਹੀ ਦਿੱਤਾ ਹੈ, ਉਹ ਮੇਰੇ ਉਸਤਾਦ ਜਾਵੇਦ ਅਹਿਮਦ ਗਾਮਦੀ ਸਾਹਿਬ ਨੂੰ ਦਿੱਤਾ ਹੈ। ਇਹ ਤਿੰਨੇ ਚੀਜ਼ਾਂ ਸੂਰੋਜਾਰ ਮੌਜੂਦ ਨੇ ਇਹਦੇ ਵਿੱਚ, ਕਿਸੇ ਨੂੰ ਕਿਧਰੋਂ ਕੋਈ ਚੀਜ਼ ਇਹ ਮੌਜੂਦ ਨੇ, ਹਿਸਟਰੀ ਇਹਦੇ ਤੇ, ਇਹ ਮਸਲ ਕੁਰਾਨ ਦੇ ਹਿੱਸੇ ਮੌਜੂਦ ਨੇ। ਔਲ ਦਾ ਕਾਨੂੰਨ ਜਿਹੜਾ ਅੱਲਾ ਨੇ ਆਖਿਆ ਵਾਲਦ ਨੂੰ 1/6 ਦੇਣਾ ਹੈ, ਤੇ ਤੁਹਾਡੇ ਕੋਲ ਤਕਸੀਮ ਨਹੀਂ ਪਾਉਂਦੇ, ਤੇ ਦੂਸਰਾ ਤੁਸੀਂ ਉਹਦੇ 'ਚ ਅੱਲਾ ਦੇ ਹਿੱਸੇ ਕਮੀ ਕਰ ਦਿੱਤੀ ਹੈ। ਮਤਲਬ ਅੱਲਾ ਦਾ ਨੌਜ਼ ਬਿੱਲਾ, ਮੇਰੀ ਜਿਹੜੀ ਸਖਤ ਜ਼ਬਾਨ, ਮੈਂ ਉਹਦੇ ਮੁਤਾਬਕ ਤੇ ਤੁਸੀਂ ਅੱਲਾ ਦਾ ਕਾਨੂੰਨ ਪਾੜ ਕੇ ਪਰਾਂ ਸੱਟ ਛੱਡਿਆ। ਐਨੀਵੇ, ਅੱਛਾ, ਤੇ ਉਹਦੀ ਮੇਨ ਗਲਤੀ ਇਹ ਲੱਗੀ ਸੀ, ਜਿਹੜਾ ਸਾਦਾ ਜੀ ਚੀਜ਼ ਸੀ, ਕਿਸੇ ਬੱਦੂ ਨੂੰ ਵੀ ਉਹ ਚੀਜ਼ ਹੁਣ ਅੱਜ ਪਤਾ ਲੱਗਾ ਨਾ, ਉਹ ਗਾਂਧੀ ਸਾਹਿਬ ਨੇ ਉਹਦੇ ਤਹਿਕੀਕ ਕਰਕੇ ਦੱਸਿਆ ਇਹ, ਤੇ ਉਹ ਉਸ ਵੇਲੇ ਪਤਾ ਲੱਗ ਜਾਂਦਾ ਹੈ ਕਿ ਉਹ ਹਿੱਸੇ ਤਕਸੀਮ ਇਸ ਵਜ੍ਹਾ ਤੋਂ ਨਾ ਹੁੰਦੇ ਕਿ ਵਾਲਦੈਨ ਤੇ ਦੂਜਿਆਂ ਦੇ ਹਿੱਸੇ ਇਕੱਠੇ ਤਕਸੀਮ ਕੀਤੇ। ਹਾਲਾਂਕਿ ਅਸੂਲ ਹੈ ਕਿ ਵਾਲਦੈਨ ਦੇ ਤੇ ਜ਼ੋਜੈਨ ਆਉਂਦੇ ਨੇ, ਬੀਵੀ ਜਾਂ ਹਸਬੈਂਡ ਜਾਂ ਵਾਈਫ, ਤੁਹਾਡੀ ਜਿਹੜੀ ਜ਼ੋਜੈਨ ਮੀਆਂ ਬੀਵੀ ਨਾਲ ਆਉਂਦੇ ਨੇ, ਉਹਨਾਂ ਦੇ ਹਿੱਸੇ ਕੱਢ ਕੇ ਲਹਿਦਾ ਕਰ ਲੈਣੇ ਨੇ। ਜਿਸ ਤਰ੍ਹਾਂ 12 ਰੁਪਏ ਨੇ, ਤੇ 12 ਰੁਪਏ ਨੂੰ ਇਕੱਠਿਆਂ ਨਹੀਂ ਤਕਸੀਮ ਕਰਨਾ ਕਿ ਅੱਗੋਂ ਉਹਦੇ 'ਚ ਹਿੱਸੇ ਇਸ ਤਰ੍ਹਾਂ ਹੁੰਦੇ ਨੇ, ਇੱਕ ਭਾਈ ਹੈ, ਉਹਦਾ ਇੱਕ ਹਿੱਸਾ ਡਬਲ ਹੈ, ਇੱਕ ਭੈਣ ਹੈ, ਭੈਣ ਨਾਲ ਉਹਦਾ ਡਬਲ ਹੈ, ਭੈਣ ਦਾ ਅੱਧਾ। ਅੱਛਾ, ਜ਼ੋਜੈਨ ਦਾ ਆਪਣਾ, ਵਾਲਦੈਨ ਦਾ 1/6, 1/6 ਬਾਪ ਦਾ 1/6, ਜੇ ਮਰਨੇ ਵਾਲੇ ਦਾ ਮਾਂ ਬਾਪ ਜ਼ਿੰਦਾ ਨੇ। ਅੱਛਾ, ਤਾਂ ਉਹਦੇ ਵਿੱਚ ਗਲਤੀ ਇਹ ਲੱਗੀ ਹੈ, ਔਰ ਉਹ ਹੁਣ ਆ ਕੇ ਮਸਲਾ ਹੱਲ ਹੋਇਆ ਸਾਡੇ, ਅਸੀਂ ਖੁਸ਼ਕਿਸਮਤ ਆ। ਇਹ ਗਲਤੀ ਸਾਦਾ ਜੀ ਗਲਤੀ ਲੱਗੀ ਹੈ ਕਿ ਪਹਿਲੇ ਉਹ 12 ਰੁਪਇਆਂ ਚੋਂ ਵਾਲਦੈਨ ਦੇ ਦੋਵਾਂ ਦੇ ਤੇ ਬੀਵੀ ਦੇ, ਮਰਨ ਵਾਲਾ ਮਰਦ ਹੈ ਅਗਰ, ਬੀਵੀ ਦੇ ਹਿੱਸੇ ਉਸ 12 ਰੁਪਈਆਂ ਚੋਂ ਜੋ ਵੀ ਤਕਸੀਮ ਅੱਲਾ ਨੇ ਦੱਸੀ, ਉਹ ਪੂਰੇ ਚੋਂ, ਜਿਵੇਂ ਵਾਲਦ ਦਾ 1/6, ਵਾਲਦਾ ਦਾ, ਉਹ ਕੱਢ ਕੇ ਲਹਿਦਾ ਕਰ ਲੈਣੇ ਨੇ। ਫਾਰ ਐਗਜ਼ਾਮਪਲ ਉਹ ਬਣ ਗਏ ਨੇ 4 ਰੁਪਏ, ਉਹ 4 ਲਹਿਦਾ ਕਰ ਲੈਣ, ਬਾਕੀ ਜਿਹੜੇ ਹੁਣ 8 ਨੇ ਉਹ ਤਕਸੀਮ ਕਰ ਦੇਣੇ ਨੇ, ਔਰ ਬੜੀ ਖੂਬਸੂਰਤ ਤਕਸੀਮ ਹੋ ਜਾਂਦੀ। ਕੋਈ ਅੱਲਾ ਦੇ ਹਿੱਸੇ 100% ਅੱਲਾ ਦੀ ਮਰਜ਼ੀ ਦੇ ਮੁਤਾਬਕ। ਇਹਦੇ 'ਚ ਕੀ ਹੋਇਆ ਸੀ, ਜਿਹੜਾ ਸੈਯਦਨਾ ਉਮਰ ਨਾਲ ਜਿਹੜਾ ਔਲ ਦਾ ਕਾਨੂੰਨ ਮੁਸਲਮਾਨਾਂ ਬਣਾਇਆ, ਉਹਦੇ 'ਚ ਅੱਲਾ ਦੇ ਹਿੱਸੇ ਘਟਾਣੇ ਪਏ ਸਨ। ਫਿਰ ਇਹਦਾ ਇਹ ਹਾਲ ਕੱਢਿਆ, ਜਿਵੇਂ ਰਿਵਾਜ 'ਚ ਮਾਲੂਮ ਹੁੰਦਾ, ਸੈਯਦਨਾ ਉਮਰ ਨੇ ਆਖਿਆ ਹੋਰ ਤਾਂ ਹੁਣ ਵਾਹ ਕੋਈ ਨਹੀਂ, ਇਹ ਸਾਰੇ ਵਿੱਚੋਂ ਅੱਲਾ ਨੇ 1/6 ਆਖਿਆ, 1/, ਜਿਵੇਂ ਨਹੀਂ 5.5 ਕਰ ਦਿਓ। ਹਾਲਾਂਕਿ ਇਹ ਗਲਤ ਹੈ, ਅੱਲਾ ਦੇ ਹਿੱਸੇ ਕਿਆਮਤ ਤੱਕ ਮਰਲ ਨੇਕ ਨੀਤੀ ਨਾਲ। ਲੇਕਿਨ ਲੋਕ ਬਜਾਏ ਗੱਲ ਸਮਝਣ ਦੇ ਇਹਦੇ ਭੱਜ ਕੇ ਆ ਜਾਂਦੇ ਨੇ, ਜਿਹੜਾ ਗੈਰ ਇਲਮੀ ਗੈਰ ਇਖਲਾਕੀ ਰਵੱਈਆ ਕਿ ਸੈਯਦਨਾ ਉਮਰ ਇੰਜ ਕਿਵੇਂ ਕਰ ਸਕਦੇ ਨੇ, ਜਾਂ ਉਹ ਔਲ ਕੀ ਹੈ, ਜਾਂ ਗਾਂਧੀ ਸਾਹਿਬ ਕਿਵੇਂ ਦੱਸ ਸਕਦੇ ਨੇ, ਸਾਰੀ ਉਮਤ ਨੇ ਸਮਝ ਨਹੀਂ। ਇਹ ਕੋਈ ਇਨਸਾਨੀ ਸਹੀ ਰਵੱਈਆ ਨਹੀਂ ਹੁੰਦਾ। ਰਵੱਈਆ ਸਹੀ ਹੈ ਕਿ ਜਾ ਕੇ ਪਹਿਲਾਂ ਗੱਲ ਤੇ ਸਮਝੋ, ਵੇ ਤਰੇਵੇਂ ਚੀਜ਼ਾਂ ਇਹ ਠੀਕ ਨੇ ਨਾ, ਇਹ ਬੁਨਿਆਦੀ ਤੌਰ ਤੇ ਠੀਕ ਨੇ, ਇਸ ਤਰ੍ਹਾਂ ਹੋਇਆ, ਉਹਦੇ ਤੋਂ ਬਾਅਦ ਤੁਸੀਂ ਉਹਦੇ ਤੇ ਗੱਲ ਕਰ ਲਓ। ਨਾ ਹੀ ਸੈਯਦਨਾ ਉਮਰ ਪੈਗੰਬਰ ਨੇ, ਨਾ ਹੀ ਕੋਈ ਹੋਰ ਪੈਗੰਬਰ ਹੈ। ਅੱਛਾ, ਗਲਤੀ ਹੋ ਸਕਦੀ ਹੈ, ਪੈਗੰਬਰ ਵੀ ਹੋਣ ਤੇ ਪੈਗੰਬਰਾਂ ਵੀ ਕੁਰਾਨ 'ਚੋਂ ਮੌਜੂਦ ਹੈ ਕਿ ਆਖਰੀ ਪੈਗੰਬਰ ਸੈਯਦਨਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕਿੰਨੀਆਂ ਗਲਤੀਆਂ ਕੀਤੀਆਂ ਨੇ, ਤੇ ਅੱਲਾਹ ਤਾਲਾ ਆ ਕੇ ਉਹਨਾਂ ਦੇ, ਕਿਉਂਕਿ ਅੱਲਾਹ ਤਾਲਾ ਬਰਾਏ ਰਾਸਤ ਉਹਨਾਂ ਦੇ ਨਿਗਰਾਨੀ 'ਚ ਨੇ, ਉਸੇ ਵੇਲੇ ਆਉਂਦੇ ਨੇ, ਇਹ ਗਲਤੀ ਕੀਤੀ ਹੈ, ਸਹੀ ਕਰੋ, ਇਹ ਕਰੈਕਸ਼ਨ ਕਰੋ, ਇਹ ਅੱਗੋਂ ਨਹੀਂ ਕਰਨਾ, ਇਹ ਘਰ ਦੇ ਮਾਮਲੇ ਇਸ ਤਰ੍ਹਾਂ ਕਰੋ। ਪੈਗੰਬਰ ਵੀ ਗਲਤੀਆਂ ਕਰਦੇ ਨੇ। ਉਹਦੇ ਵਿੱਚ ਸੈਯਦਨਾ ਯੂਸਫ ਜਿਹੜੇ ਨੇ, ਉਹਨਾਂ ਨੂੰ ਤਾਂ ਬਕਾਇਦਾ ਅੱਲਾਹ ਤਾਲਾ ਨੇ ਜੇਲ੍ਹ ਦੇ ਦਿੱਤੀ ਸੀ, ਆਪਣੇ ਮੱਛੀ ਦੇ ਪੇਟ 'ਚ ਸੱਟ ਦਿੱਤਾ ਸੀ, ਤੇ ਆਖਿਆ ਅੱਲਾ ਦੇ, ਤੇ ਉਹਨਾਂ ਗਲਤੀ ਕੀ ਕੀਤੀ, ਮਾਮੂਲੀ ਜਿਹੀ। ਅੱਲਾ ਦਾ ਇੱਕ ਕਾਨੂੰਨ ਹੈ,
ਤੇ ਉਹ ਅੱਲਾ ਨੇ ਆਖਣਾ ਹੁੰਦਾ ਕਿ ਹੁਣ ਅਗਲਾ ਇਹ ਕੰਮ ਕਰ, ਤੇ ਉਹਨਾਂ ਆਪਣੇ ਕੋਲੋਂ ਅੱਲਾ ਦਾ ਕਾਨੂੰਨ ਹੈ, ਉਹ ਸੁਨਨਤ ਹੈ ਅੱਲਾ ਦੀ, ਉਹ ਹੀ ਪੈਗੰਬਰਾਂ ਦਾ ਤਰੀਕਾ ਹੈ, ਰਸੂਲਾਂ ਨਾਲ। ਲੇਕਿਨ ਉਹਨਾਂ ਉਹ ਅੱਲਾ ਦਾ ਕਾਨੂੰਨ ਤੇ ਹੈ, ਉਹਨਾਂ ਆਪਣੀ ਸਮਝ ਨਾਲ ਹੀ ਅੱਲਾ ਦੇ ਹੁਕਮ ਦਾ ਇੰਤਜ਼ਾਰ ਨਹੀਂ ਕੀਤਾ ਤੇ ਆਪ ਹੀ ਉਹ ਉਹਦੇ ਤੇ ਅਮਲ ਕਰ ਲਿਆ। ਤੇ ਅੱਲਾਹ ਤਾਲਾ ਉਹਨਾਂ ਨੂੰ ਇੰਨੀ ਸਖਤ ਸਜ਼ਾ ਦਿੱਤੀ। ਅੱਲਾਹ ਤਾਲਾ ਕਹਿੰਦੇ ਨੇ ਅਗਰ ਦੁਆ ਨਾ ਕਰਦਾ ਤੇ ਇਹਨੇ ਬਸ ਉੱਥੇ ਹੀ ਪਿਆ ਰਹਿਣਾ ਸੀ ਮੱਛੀ ਦੇ ਪੇਟ 'ਚ। Anyway, ਜਿਹੜੀ ਹੁਣ ਅਗਲੀ ਇਹ ਪਿਛਲਾ ਥੋੜਾ ਮੈਂ ਆਖਿਆ ਬਈ ਦੱਸ ਦਿਆਂ ਕਿ ਪਿਛਾ ਇਹਦੇ ਰਿਲੇਟਡ ਕਿੱਥੋਂ ਗੱਲ, ਤਾਂ ਕਿ ਗੱਲ ਲੋਕਾਂ ਨੂੰ ਸਮਝਣ 'ਚ ਆਸਾਨੀ ਹੋਵੇ। ਅੱਗੇ ਆ ਗਈ ਹੈ ਹੁਣ ਆਇਤ 12 ਤੋਂ ਅਸੀਂ ਸ਼ੁਰੂ ਕਰਨ ਲੱਗੇ ਹਾਂ। ਹਾਂ, ਇਹਦੇ ਵਿੱਚ ਇਹ ਵੀ ਹੈ ਕਿ ਵਸੀਅਤ ਜਿਸੇ ਬੰਦਾ ਕਰਦਾ ਹੈ ਨਾ, ਜੇ ਔਲਾਦ ਜਾਂ ਕੋਈ ਵੀ ਨਹੀਂ ਨਾ ਦੂਸਰਾ ਉਹ ਮਰਨ ਵਾਲੇ ਦਾ, ਬਈ ਦੂਸਰਾ ਜੇ ਔਲਾਦ ਵਾਲਦੈਨ ਜਾਂ ਕੋਈ ਨਹੀਂ, ਤਾਂ ਇਸੇ ਜਿਹੜੇ ਨੇ ਨਾ ਇਹ ਅਗਾਂਹ ਵੀ ਟਰਾਂਸਫਰ ਹੋ ਜਾਂਦੇ ਨੇ। ਇੱਕ ਇਹ ਵੀ ਅਸੂਲ 'ਚ ਗੱਲ ਹੈ, ਸੌਰੀ, ਤੇ ਇਹ ਪਿਛਾਂ ਵੀ ਚਲੇ ਜਾਂਦੇ ਨੇ। ਜਿਸ ਤਰ੍ਹਾਂ ਬੰਦੇ ਦਾ ਵਾਰਸ ਹੀ ਕੋਈ ਨਹੀਂ, ਉਹਦਾ ਫਿਰ ਕਰੀਬੀ ਵਾਰਸ ਮਾਮੇ ਨੂੰ ਲਾਈਕ ਜਾਂ ਚਾਚੇ ਨੂੰ, ਜਿਹੜਾ ਵੀ ਉਹਦਾ, ਜਿਹੜਾ ਬਾਕੀ ਕਰੀਬੀ ਰਿਸ਼ਤੇਦਾਰ ਵਾਲਦੈਨ, ਬੀਵੀ ਜਾਂ ਹਸਬੈਂਡ ਤੋਂ ਜਾਂ ਬੱਚੇ, ਜਾਂ ਇਹ ਹੀ ਕਰੀਬੀ ਇਹਨਾਂ ਦੀ ਹਲੇ ਅਗਰ ਇਹਨਾਂ 'ਚੋਂ ਕੋਈ ਨਹੀਂ ਮੌਜੂਦ, ਤਾਂ ਮਈਅਤ ਦਾ ਜਿਹੜਾ ਤਰਕਾ ਹੈ, ਵਿਰਸਾ ਹੈ, ਜਿਹੜੀ ਰਕਮ ਜਾਂ ਪ੍ਰਾਪਰਟੀ ਹੈ, ਉਹ ਉਹਦੇ ਕਰੀਬੀ ਰਿਸ਼ਤੇਦਾਰ ਲੈਟ ਸੀ ਮਾਮੇ ਵੱਲ ਚਲੀ ਜਾਂਦੀ, ਚਾਚੇ ਵੱਲ ਚਲੀ ਜਾਂਦੀ। ਤੇ ਉਹ ਜੇ ਇੱਕ ਚਾਚੇ ਵੱਲ ਵਸੀਅਤ ਕਰਦਾ ਹੈ ਨਾ ਕਿ ਇਸ ਚਾਚੇ ਨੂੰ ਮੈਂ ਮਾਮੇ ਨੂੰ ਦੇ ਦਿੱਤੀ ਹੈ, ਤੇ ਉਹ ਜਿੰਨੇ ਮਾਮੇ ਨੇ ਉਹਨਾਂ ਨਾਲ ਵੀ ਜਾਣੀ ਹੈ, ਉਹਨਾਂ ਦਾ ਵੀ ਵਿੱਚ ਹਿੱਸਾ ਬਣ ਜਾਂਦਾ ਹੈ, ਜਿੰਨੀਆਂ ਫੁੱਫੀਆਂ ਨੇ ਉਹਨਾਂ ਦਾ ਵੀ ਬਣ ਜਾਂਦਾ। ਇਹ ਇਸ ਤਰ੍ਹਾਂ ਦੀ ਅੱਲਾ ਦੀ ਤਕਸੀਮ ਹੈ ਜੋ ਮੈਂ ਸਮਝਿਆ। ਮੇਰੀ ਗੱਲ 'ਚ ਹਮੇਸ਼ਾ ਹੀ ਗਲਤੀ ਦਾ ਬਹੁਤ ਜ਼ਿਆਦਾ ਇਮਕਾਨ ਹੈ, ਇਸੇ ਤੋਂ ਮੈਂ ਇਹਦਾ ਨਾਮ ਰੱਖਿਆ ਮੁਤਾਲਿਆ ਹੈ ਕੁਰਾਨ, ਕਿ ਅਸੀਂ ਮੁਤਾਲਿਆ ਕਰ ਰਹੇ ਹਾਂ। ਲੇਕਿਨ ਮੈਂ ਬੜਾ ਮੇਕ ਸ਼ੋਰ ਕਰਕੇ ਜਿਹੜੀ ਗੱਲ ਮੈਂ ਸਹੀ ਸਮਝਣਾ ਉਹ ਹੀ ਕਰ ਰਿਹਾ। ਇਹਦੇ ਬਾਵਜੂਦ ਵੀ ਅਸੀਂ ਮੁਤਾਲਿਆ ਕਰ ਰਹੇ ਹਾਂ, ਔਰ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ। ਮਤਲਬ ਇਸੇ ਤਰ੍ਹਾਂ ਇਲਮ ਤਰੱਕੀ ਕਰਦਾ, ਆ ਕੇ ਗੱਲ ਕਰੋ, ਇੱਕ ਦੂਜੇ ਦੀ ਗਲਤੀ ਵਾਜ਼ੇ ਕਰੋ ਤੇ ਪੜ੍ਹੋ। ਲੇਕਿਨ ਇਹ ਸਾਰਾ ਜਿਹੜਾ ਹੈ ਮੈਂ ਵੈਸੇ ਹੀ ਅਸੂਲ 'ਚ ਦੱਸ ਦਿੱਤਾ ਵੀ ਇਹ ਵੀ ਕੋਈ ਨਹੀਂ ਕਿ ਕੋਈ ਵੀ ਸੁਹਾਬਾ ਸਮੇਤ, ਪੈਗੰਬਰਾਂ ਸਮੇਤ ਸਾਰੇ ਗਲਤੀਆਂ ਕਰਨ ਵਾਲੇ ਇਨਸਾਨ ਨੇ। ਪੈਗੰਬਰਾਂ ਨੂੰ ਇਹ ਅੱਜ ਹਾਸਲ ਹੁੰਦੀ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਵਿੱਚੋਂ ਗਲਤੀ ਤੋਂ ਕੱਢ ਲੈਂਦੇ, ਕਿਉਂਕਿ ਉਹਨਾਂ ਦੀ ਗਲਤੀ ਜਿਹੜੀ ਉਹ ਕਿਆਮਤ ਤੱਕ ਦੇਣ ਦੀ, ਜਾਂ ਉਹਨਾਂ ਦੀ ਮਾਮੂਲੀ ਦੇਣ 'ਚ ਜ਼ਿਆਦਾ ਜਿਹੜੀਆਂ ਕਮੀਆਂ ਬੇਚੀਆਂ ਨੇ, ਇਸ ਵਜ੍ਹਾ ਤੋਂ ਵੀ ਹੁੰਦੀਆਂ ਨੇ ਕਿ ਪੈਗੰਬਰ ਆਪਣਾ ਕੋਈ ਜ਼ਾਤੀ ਕੰਮ ਕਰ ਰਿਹਾ, ਮਤਲਬ ਖਜੂਰਾਂ ਲਾ ਰਿਹਾ ਟਿਮ ਮਾਰ ਕੇ, ਉਹਦਾ ਦੀਨ ਨਾ ਕੋ ਕੱਪੜੇ ਇੱਕ ਦਰਦੀ ਉਹ ਜੁੱਤੀ ਇੱਕ ਖਾਸ ਕਿਸਮ ਦੀ ਪਾ ਰਿਹਾ, ਖੁਰਾਕ ਉਹਨਾਂ ਨੂੰ ਲੋਕ ਨਹੀਂ। ਦੀਨ ਇੱਕ ਲਹਿਦਾ ਚੀਜ਼ ਹੈ, ਔਰ ਪੈਗੰਬਰ ਦੀ ਜ਼ਿੰਦਗੀ, ਪੈਗੰਬਰ ਦਾ ਜਿਸਮ, ਪੈਗੰਬਰ ਦੀਆਂ ਜੁੱਤੀਆਂ, ਪੈਗੰਬਰ ਦੀਆਂ ਜ਼ੁਲਫਾਂ, ਇਹ ਲਹਿਦਾ ਚੀਜ਼, ਇਹਦਾ ਦੀਨ ਨਾਲ ਕੋਈ ਤਾਲੁਕ। ਇਹ ਵੀ ਕੁਰਾਨ ਤੋਂ ਦੂਰੀ ਦੀ ਵਜ੍ਹਾ ਤੋਂ ਸਾਡੇ ਮੁਆਸ਼ਰਿਆਂ 'ਚ ਲੋਕ ਆਏ, ਔਰ ਇਹਦੇ ਪਿੱਛੇ ਕੁਝ ਲੋਕਾਂ ਦੇ ਬੜੇ ਸੀਰੀਅਸ ਰੋਟੀ ਟੋਕਰ ਜਾਂ ਕੁਝ ਮਕਾਸਦ ਵੀ ਹੁੰਦੇ ਨੇ, ਉਹਨਾਂ ਦੇ ਜ਼ਾਤੀ ਹੁੰਦੇ ਨੇ, ਜਾਂ ਨੇਕ ਨੀਤੀ ਨਾਲ ਵੀ ਲੋਕ ਕਰ ਜਾਂਦੇ ਨੇ। ਤੇ ਹੁਣ ਅੱਛਾ, ਫਿਰ ਇਹ ਵੀ ਇੱਕ ਅਸੂਲ ਹੈ ਇਸ ਵਿਰਾਸਤ ਦਾ, ਜਿਹੜਾ ਕਿ ਸਭ ਤੋਂ ਅਸਲ ਗੱਲ ਜਿਹੜੀ ਹੈ, ਕਿਉਂਕਿ ਹਿੱਸੇ ਤਕਸੀਮ ਕਰਾਣਾ ਇਹ ਪੁੱਛਿਆ ਜਾ ਸਕਦਾ ਲੋਕਾਂ ਕੋਲ, ਔਰ ਲੋਕਾਂ ਕੋਲੋਂ ਕਿ ਕੁਰਾਨ ਇੰਨਾ ਕਸਦ ਹੈ, ਇਹ ਬਿਲਕੁਲ ਕੋਈ ਬੱਦੂ ਹੈ, ਕੋਈ ਬੱਕਰੀਆਂ ਚਗਾਉਣ ਵਾਲਾ ਹੈ, ਕੋਈ ਅੱਲਾਹ ਬੇ ਦਾ ਨਹੀਂ ਪਤਾ, ਸਾਰੀ ਜ਼ਿੰਦਗੀ ਨਾਤਾ ਨਹੀਂ, ਉਹਨੂੰ ਵੀ ਇਹ ਗੱਲ ਇੰਨੀ ਕਸਾਦਾ ਹੈ ਕਿ ਸਮਝ ਆ ਜਾਂਦੀ। ਅਸਲ ਇਹਨੂੰ ਅਸੂਲ 'ਚ ਸਮਝਣਾ ਹੁੰਦਾ ਹੈ, ਇਹ ਔਰ ਸਭ ਤੋਂ ਵੱਡਾ ਅਸੂਲ ਹੈ ਕਿ ਜਿਹੜਾ ਕਿਸੇ ਨੂੰ ਆਪਣਾ ਉਹਦਾ ਹਿੱਸਾ ਨਹੀਂ ਨਾ ਦਿੰਦਾ, ਜਿਹੜੇ ਅੱਲਾ ਨੇ ਮੁਕਰਰ ਕੀਤੇ ਨੇ, ਉਹ ਕੋਈ ਆਇਮਾ ਦਾ ਨਹੀਂ ਮਸਲਾ। ਉਹਦੇ ਵਾਸਤੇ ਜਿਹੜੀ ਕਤਲ ਦੀ ਸਜ਼ਾ ਹੈ ਨਾ, ਜਾਂ ਬਦਕਾਰੀ ਦੀ, ਅਸੀਂ ਰੌਲਾ ਪਾਉਂਦੇ ਰਹਿੰਦੇ ਹਾਂ ਨਾ, ਉਹ ਸ਼ਰਾਬ ਪੀ ਗਿਆ, ਉਹ ਇੰਜ ਕਰ ਗਿਆ, ਸੂਰ ਖਾ ਗਿਆ, ਉਹ ਸੂਦ ਖਾ, ਇਹ ਇੰਨਾ ਕੁ ਸੀਰੀਅਸ ਮਾਮਲਾ ਹੈ ਕਿ ਅਬਦੀ ਜਨਮ ਹੈ, ਫਾਰਐਵਰ ਅੱਲਾਹ ਤਾਲਾ ਕਹਿੰਦੇ ਨੇ। ਇਸੇ ਅੱਗੇ ਆਉਂਦੀਆਂ ਨੇ ਆਇਤਾਂ 'ਚ, ਮੈਂ ਉਹਨਾਂ ਹੀ ਆਇਤਾਂ ਦਾ ਵਿੱਚੋਂ ਖੁਲਾਸਾ ਵੀ ਕਰ ਰਿਹਾ। ਅੱਲਾਹ ਤਾਲਾ ਕਹਿੰਦੇ ਨੇ ਬਸ ਉਹਦੀ ਅਬਦੀ ਜਨਮ ਹੈ। ਅਸੀਂ ਜਿਹੜੇ ਬੇਟੀ ਦਾ ਹਿੱਸਾ ਨਹੀਂ ਨਾ ਦਿੰਦੇ, ਇਹ ਅੱਲਾਹ ਦਾ ਹੁਕਮ ਹੈ, ਬੇਟੀ ਨੂੰ ਜਾਇਦਾਦ 'ਚੋਂ ਹਿੱਸਾ ਦਿਓ। ਬੜਾ ਮੁਸ਼ਕਿਲ ਲੱਗਦਾ ਹੈ, ਲੇਕਿਨ ਅੱਲਾਹ ਦੇ ਕੰਮਾਂ 'ਚ ਹਮੇਸ਼ਾ ਹੀ ਫਾਇਦਾ ਹੁੰਦਾ ਹੈ, ਦੁਨੀਆ ਦਾ ਵੀ ਹੁੰਦਾ ਤੇ ਆਖਰਤ ਦਾ ਵੀ।
ਉਹ ਹੀ ਲੋਕ ਅਸੀਂ ਜਿਹੜੇ ਆ ਅਸੀਂ ਜੇਜ਼ ਦੇ ਦਿੰਦੇ ਆ ਉਹਦੇ ਤੋਂ ਜ਼ਿਆਦਾ, ਜਾਂ ਸਾਰੀ ਜ਼ਿੰਦਗੀ ਦਿੰਦੇ ਆ, ਲੇਕਿਨ ਅੱਲਾ ਦੀ ਗੱਲ ਇਗਨੋਰ ਕਰ ਦਿੱਤੀ। ਇਹਦਾ ਮਤਲਬ ਹੈ ਇਹ ਇਹ ਇੰਜੇ ਨਹੀਂ ਕੋਈ ਵੀ ਗੱਲ ਖਤਮ ਹੋ ਜਾਣੀ। ਇਹ ਜਿਹੜੇ ਸੰਗੀਨ ਤਰੀਨ ਜੁਰਮ ਨੇ ਨਾ ਸ਼ਿਰਕ ਤੋਂ ਬਾਅਦ, 2-3 ਉਹਨਾਂ ਵਿੱਚੋਂ ਇੱਕ ਜੁਰਮ ਹੈ ਕਿ ਹੱਕਦਾਰ ਨੂੰ ਉਹਦਾ ਹਿੱਸਾ ਨਾ ਦੇਣਾ, ਔਰ ਹੱਕਦਾਰ ਵਿੱਚੋਂ ਵੀ ਬੇਟੀ ਦਾ ਹਿੱਸਾ ਨਹੀਂ ਦਿੱਤਾ ਜਾਂਦਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਇੰਜ ਨਹੀਂ ਕਿ 2 ਚਪੇੜਾ ਮਾਰ ਕੇ ਜਾਂ 2 ਮਹੀਨੇ ਜੇਲ੍ਹ, ਨਹੀਂ, ਇਹ ਫॉरएवर ਅੱਲਾਹ ਤਾਲਾ ਆਖਿਆ ਜਨਮ 'ਚ ਸਾਡਾ। ਇਹਦੇ ਤੇ ਇੰਨੀ ਕੁ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ। ਇਹ ਜੂੰ ਹੀ ਅੱਲਾ ਕੀ ਹੈ, ਦੁਨੀਆ 'ਚ ਸਕੀਮ ਕੀ ਹੈ, ਔਰ ਅੱਲਾ ਦੀ ਗੱਲ ਨਾ ਮੰਨਣਾ ਇਸ ਤਰ੍ਹਾਂ ਜਿਹਦੇ 'ਚ ਹੁਕਮ ਆ ਗਿਆ ਕੀ ਹੈ, ਇਹ ਜੂੰ ਹੀ ਸ਼ੋਰ 'ਚ ਆਉਂਦਾ ਜਾਂਦਾ ਤੇ ਫਿਰ ਜ਼ਰਮ ਰੱਬੇ ਜ਼ਮੀਨ ਜਿਹੜੀ ਉਹ ਡਿੱਗ ਪੈਂਦੀ ਹੈ। ਤਾਂ ਫਿਰ ਕੁਰਾਨ ਨਾਲ ਸ਼ਾਦੀ ਨਹੀਂ ਲੋਕ ਕਰਦੇ, ਜਾਂ ਫਿਰ ਉਹਨਾਂ ਦੇ ਹਿੱਸੇ ਨਹੀਂ ਗਬਨ ਕਰਦੇ। ਮਸਮ ਜਿਹੜਾ ਸੂਦ ਤੇ ਨਹੀਂ ਬਹੁਤ ਜ਼ਿਆਦਾ ਲੋਕ ਰੌਲਾ ਪਾਉਂਦੇ, ਉਹਦੇ ਨਾਲ ਇਹ ਨਹੀਂ ਜਿਹੜੀ ਚੀਜ਼, ਇਹ ਬਹੁਤ ਵੱਡਾ ਜੁਰਮ ਹੈ ਕਿ ਕਿਸੇ ਦਾ ਹਿੱਸਾ ਨਾ ਦੇਣਾ। ਇਹਦੇ ਤੇ ਹੁਣ ਆਇਤ 12 ਜਿਹੜੀ ਹੈ ਉਹਦਾ ਮੈਂ ਕੁਰਾਨ ਦਾ ਤਰਜਮਾ ਪੜ੍ਹਨਾ, ਕਾਫੀ ਤਫਸੀਲ ਦੱਸ ਦਿੱਤੀ ਹੈ ਇਹਦੀ। ਫਿਰ 12 ਆਇਤ ਇੱਥੋਂ ਸ਼ੁਰੂ ਪਈ ਹੁੰਦੀ ਹੈ, ਔਰ ਅਗਰ ਕੋਈ ਔਲਾਦ ਨਹੀਂ ਵੀ ਔਲਾਦ ਨਹੀਂ ਹੈ ਤੇ ਤੁਹਾਡੀਆਂ ਬੀਵੀਆਂ ਨੇ ਜੋ ਕੁਝ ਛੱਡਿਆ ਉਹਦੇ ਵਿੱਚੋਂ ਅੱਧਾ ਹਿੱਸਾ ਤੁਹਾਨੂੰ ਮਿਲੇਗਾ, ਔਰ ਅਗਰ ਔਲਾਦ ਹੈ ਤੇ ਫਿਰ ਉਹਨਾਂ ਦੇ ਤਰਕੇ ਦਾ 1/4 1/4 ਤੁਹਾਡਾ ਹੈ, ਜਦੋਂ ਕਿ ਜਿਹੜੀ ਵਸੀਅਤ ਉਹਨਾਂ ਕੀਤੀ ਹੋਵੇ ਉਹ ਪੂਰੀ ਕਰ ਦਿੱਤੀ ਜਾਏ, ਔਰ ਕਰਜ਼ ਅਗਰ ਹੈ ਤੇ ਅਦਾ ਕਰ ਦਿੱਤਾ ਜਾਏ, ਔਰ ਉਹ ਤੁਹਾਡੇ ਤਰਕੇ ਵਿੱਚੋਂ 1/4 ਦੀ ਹੱਕਦਾਰ ਨੇ, ਅਗਰ ਤੁਹਾਡੀ ਕੋਈ ਔਲਾਦ ਨਹੀਂ ਤੇ। ਔਰ ਅਗਰ ਔਲਾਦ ਹੈ ਤੇ ਫਿਰ ਤੁਹਾਡੇ ਤਰਕੇ ਦਾ 8ਵਾਂ ਹਿੱਸਾ ਉਹਨਾਂ ਦਾ ਹੈ, ਜਦੋਂ ਕਿ ਵਸੀਅਤ ਜਿਹੜੀ ਤੁਸੀਂ ਕੀਤੀ ਸੀ ਉਹ ਪੂਰੀ ਕਰ ਦਿੱਤੀ ਜਾਏ, ਔਰ ਕਰਜ਼ ਅਦਾ ਕਰ ਦਿੱਤਾ ਹੋਵੇ। ਔਰ ਅਗਰ ਕਿਸੇ ਮਰਦ ਤੇ ਔਰਤ ਨੂੰ ਉਹਦੀ ਰਿਸ਼ਤੇਦਾਰੀ ਦੀ ਵਜ੍ਹਾ ਨਾਲ ਵਾਰਸ ਬਣਾ ਦਿੱਤਾ ਜਾਂਦਾ ਹੈ, ਔਰ ਉਸ ਦਾ ਕੋਈ ਇੱਕ ਭਾਈ ਜਾਂ ਭੈਣ ਹੈ, ਤੇ ਫਿਰ ਭਾਈ ਔਰ ਭੈਣ ਹਰ ਇੱਕ ਨੂੰ 6ਵਾਂ ਹਿੱਸਾ ਮਿਲੇਗਾ। ਅਗਰ ਇੱਕ ਤੋਂ ਜ਼ਿਆਦਾ ਹੋਣ ਤੇ ਫਿਰ ਉਹ 1/3 ਵਿੱਚ ਸਾਰੇ ਸ਼ਰੀਕ ਹੋਣਗੇ, ਔਰ ਬਾਕੀ ਉਸ ਨੂੰ ਮਿਲੇਗਾ ਜਿਹਨੂੰ ਵਾਰਸ ਬਣਾਇਆ ਗਿਆ ਹੈ, ਜਦੋਂ ਕਿ ਵਸੀਅਤ ਜਿਹੜੀ ਕੀਤੀ ਗਈ ਸੀ ਪੂਰੀ ਹੋ ਗਈ ਹੈ ਤੇ ਕਰਜ਼ ਅਦਾ ਹੋ ਗਿਆ, ਕਰ ਦਿੱਤਾ ਗਿਆ। ਅਗਰ ਹੈ ਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ, ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ, ਇਹ ਅੱਲਾ ਦੀ ਤਰਫੋਂ ਹੁਕਮ ਹੈ, ਔਰ ਅੱਲਾ ਜਾਣਨ ਵਾਲਾ ਹੈ ਤੇ ਬੜਾ ਲਿਹਾਜ਼ ਕਰਨ ਵਾਲਾ ਹੈ। ਇਹ ਅੱਲਾ ਤਾਲਾ ਪੈ ਅਗਲੀ ਪਿੱਛੇ ਜਿਸ ਤਰ੍ਹਾਂ ਜਿੱਥੇ ਔਲ ਦਾ ਕਾਨੂੰਨ ਬਣਿਆ ਉਹਦੇ ਵਿੱਚ ਜ਼ੌਜੈਨ ਦੇ ਬੰਦੇ ਇੱਕ ਦਾ ਫੌਤ ਹੋ ਜਾਂਦਾ ਹੈ, ਬੰਦਾ ਫੌਤ ਹੋ ਜਾਂਦਾ, ਉਹਦੇ ਵਾਲਦੈਨ ਜ਼ਿੰਦਾ ਨੇ, ਮਾਂ ਬਾਪ, ਉਹਦੀ ਬੀਵੀ ਜ਼ਿੰਦਾ ਹੈ ਤੇ ਉਹਦੇ ਔਲਾਦ ਦੇ, ਉਹਦੇ ਤੇ ਗੱਲ ਕੀਤੀ, ਉਹਦੇ ਤੇ ਹੀ ਉਹ ਜ਼ਿਆਦਾ ਰਫੜ ਹੋਵੇ। ਤੇ ਇੱਥੇ ਹੁਣ ਅੱਲਾ ਕਹਿੰਦੇ ਨੇ, ਅੱਲਾ ਤਾਲਾ ਦਾ ਇਹ ਇੱਕ ਖਾਸ ਤਰੀਕਾ ਹੈ ਕਿ ਕਿਸੇ ਵੀ ਗੱਲ ਨੂੰ ਅੱਧੀ ਨਹੀਂ ਛੱਡਦੇ ਇਨਸਾਨਾਂ, ਇੰਜ ਨਹੀਂ ਕਰਦੇ ਕਿ ਥੋੜੀ ਦੱਸ ਕੇ ਦੂਜੀ ਗੱਲ ਨਹੀਂ, ਗੌਰ ਕਰਨਾ ਪੈਂਦਾ ਹਰ ਹਵਾਲੇ ਨਾਲ। ਮਸਲਨ ਇੱਕ ਇਹ ਹਿੱਸੇ ਹੀ ਚੁੱਕੇ ਨੇ ਤੇ ਇਹਦੇ 'ਚ ਇਨਸਾਨ ਸੋਚਣਾ ਸ਼ੁਰੂ ਕਰੇ ਤੇ ਕੋਈ ਐਸੀ ਚੀਜ਼ ਨਹੀਂ ਜਿਹੜੀ ਮੇਨ ਬੁਨਿਆਦੀ ਛੱਡ ਦਿੱਤੀ ਨਹੀਂ। ਹਾਂ, ਹਾਲਾਤ ਨਾਲ ਇਨਸਾਨੀ ਅਕਲ ਤੇ ਚੀਜ਼ਾਂ ਜਿਹੜੀਆਂ ਨੌ ਅਸੂਲ ਦੇ ਵਿੱਚ, ਉਹ ਕਈ ਵਾਰੀ ਐਸੇ ਮਾਮਲਾਤ ਹੁੰਦੇ ਨੇ ਜਿਹਦੇ 'ਚ ਲੋਕ ਫਿਰ ਰਲ ਕੇ ਫੈਸਲੇ ਕਰ ਲੈਂਦੇ, ਲੇਕਿਨ ਕਿਉਂਕਿ ਅਗਰ ਇਸ ਤਰ੍ਹਾਂ ਬਰੀਕੀ ਨਾਲ ਹਰ ਇਸ ਮਾਮਲੇ 'ਚ ਪੇਸ਼ ਆਉਣ ਵਾਲਾ ਅੱਲਾਹ ਤਾਲਾ ਇਸ ਲੈਵਲ ਤੇ ਜਾ ਕੇ ਤਫਸੀਲ ਦੱਸਦੇ, ਤੇ ਉਹ ਇੱਕ ਚੀਜ਼ ਵਾਸਤੇ ਇੱਕ ਕੁਰਾਨ ਸ਼ਾਇਦ ਚਾਹੀਦਾ ਹੁੰਦਾ ਜਿੰਨੇ ਕ ਰਿਲੇਟਡ ਚੀਜ਼ਾਂ ਹੁੰਦੀਆਂ। ਲਿਹਾਜ਼ਾ ਅੱਲਾਹ ਤਾਲਾ ਅਸੂਲ 'ਚ ਅਸਲ 'ਚ ਕੋਈ ਚੀਜ਼ ਕਿਸੇ 'ਚੋਂ ਬਾਮ ਨਹੀਂ ਚੜਦੇ। ਇਹਦੇ ਵਿੱਚ ਵੀ ਇਹ ਸਾਬਤ ਹੈ ਕਿ ਉੱਥੋਂ 12 ਆਇਤ 'ਚੋਂ ਅਗਰ ਔਲਾਦ ਨਹੀਂ ਤਾਂ ਤੁਹਾਡੀਆਂ ਬੀਵੀਆਂ ਨੇ ਜੋ ਕੁਝ ਛੱਡਿਆ, ਬੀਵੀ ਫੌਤ ਹੋ ਗਈ, ਇੱਥੇ ਡਿਸਕਸ ਇਹ ਆਇਤ ਪਈ ਕਰਦੀ। ਪਹਿਲੇ ਬੀਵੀ ਤੇ ਆਖਿਆ ਤੁਹਾਡੀਆਂ ਬੀਵੀਆਂ ਜੋ ਕੁਝ ਛੱਡਿਆ ਉਹਦੇ ਵਿੱਚੋਂ ਅੱਧਾ ਹਿੱਸਾ ਤੁਹਾਨੂੰ ਮਿਲੇਗਾ ਹਸਬੈਂਡ ਨੂੰ, ਤੇ ਅਗਰ ਔਲਾਦ ਹੈ ਤੇ ਫਿਰ ਉਹਨਾਂ ਦੇ ਤਰਕੇ ਦਾ 1/4 ਤੁਹਾਡਾ ਹੈ।
ਫਿਰ ਜੇ ਔਲਾਦ ਵੀ ਹੈ ਤਾਂ ਫਿਰ ਉਹ ਹਿੱਸਾ ਤਬਦੀਲ ਹੋ ਗਿਆ, ਕਿਉਂਕਿ ਉਹਨਾਂ ਨੂੰ ਵੀ ਲੱਭਣਾ। ਜਦੋਂ ਕਿ ਜਿਹੜੀ ਇਹ ਗੱਲ ਕੀਤੀ ਹੈ ਕਿ ਇਹ ਉਸ ਤੋਂ ਬਾਅਦ ਹੋਣੇ ਨੇ ਕਿ ਜਿਸ ਵੇਲੇ ਉਹਨਾਂ ਦੀ ਵਸੀਅਤ ਅਗਰ ਕੋਈ ਲਿਖੀ ਹੈ, ਵੇਖੋ ਕਿੰਨਾ ਅੱਲਾਹ ਪੇ ਪਾਕ ਕਰਦੇ ਨੇ ਕਿ ਵਸੀਅਤ ਉਹਨਾਂ ਕੋ ਕੀਤੀ ਪਹਿਲੇ ਉਹ ਕਰਨੀ ਹੈ। ਜੇ ਉਹਨਾਂ ਤੇ ਕੋਈ ਕਰਜ਼ ਹੈ ਤੇ ਪਹਿਲੇ ਉਹ ਦੇਣਾ। ਇਹ ਇਹਦੇ ਨਾਲ ਪੈ ਕਰਦੇ ਨੇ ਜੇ ਬੀਵੀ ਫੌਤ ਹੋ ਗਈ ਹੈ, ਪਰ ਕਰਜ਼ ਹੈ ਤੇ ਉਹ ਅਦਾ ਕਰ ਦਿੱਤਾ ਜਾਏ ਤੇ ਉਹਨੂੰ ਹੀ ਉਸੇ ਗੱਲ ਨੂੰ ਉਲਟ ਦਿੱਤਾ। ਹੁਣ ਪੈਂਦੇ ਨੇ ਕਿ ਬੀਵੀਆਂ ਤੁਹਾਡੇ ਤਰਕੇ ਵਿੱਚੋਂ 1/4 ਦੀ ਹੱਕਦਾਰ ਨੇ। ਵੀ ਹੁਣ ਬੰਦਾ ਫੌਤ ਹੋ ਗਿਆ ਚੁਥਾਈ, ਅਗਰ ਤੁਹਾਡੀ ਕੋਈ ਔਲਾਦ ਨਹੀਂ ਤੇ ਉਹੀ ਅਸੂਲ ਜਿਹੜਾ ਬੀਵੀ ਦਾ ਸੀ, ਲੇਕਿਨ ਹਿੱਸਾ ਤਕਸੀਮ ਹੋ ਗਿਆ। ਉੱਥੇ 1/8 ਸੀ ਗੱਲ ਬਣ ਤੇ ਹੁਣ ਫਿਰ ਉਹਦਾ ਹਾਂ ਇਹ ਜਿਹੜੇ ਨਾ ਇਹ ਤਕਸੀਮ ਇਹ ਅਪ ਡਾਊਨ ਹੁੰਦੇ ਰਹਿੰਦੇ ਨੇ ਸੂਰਤ ਹਾਲ ਦੇ ਮੁਤਾਬਕ। ਜਿਹੜੇ ਵਿਰਾਸਤ ਦੇ ਹਿੱਸੇ ਨੇ ਕਿ ਇੱਕ ਬੀਵੀ ਇੱਕ ਬੇਟੀ ਹੈ ਤੇ ਕੀ ਹੈ, ਤੇ 4 ਬੇਟੀਆਂ ਨੇ ਤੇ ਕੀ ਹੈ, ਤੇ ਇਸ ਅਸੂਲ ਦੇ ਮੁਤਾਬਕ। ਅੱਛਾ, ਔਰ ਬੀਵੀਆਂ ਤੁਹਾਡੇ ਤਰਕੇ ਵਿੱਚੋਂ 1/4 ਦੀ ਹੱਕਦਾਰ ਨੇ। ਅਗਰ ਤੁਹਾਡੀ ਕੋਈ ਔਲਾਦ ਨਹੀਂ ਤੇ ਉਤਲੇ ਨਾਲ ਰਲਦਾ ਮਿਲਦਾ ਇਹ ਵੀ ਹੁਕਮ ਹੈ, ਜੇ ਉਹ ਸਹੀ ਤਰੀਕੇ ਨਾਲ ਗੌਰ ਕੀਤਾ ਜਾਏ। ਤੇ ਅਗਰ ਤੁਹਾਡੀ ਔਲਾਦ ਹੈ ਤੇ ਫਿਰ ਤੁਹਾਡੇ ਦਾ ਤਰਕੇ ਦਾ 8ਵਾਂ ਹਿੱਸਾ ਉਹਨਾਂ ਦਾ ਕਰ ਦਿੱਤਾ। 8ਵਾਂ ਹਿੱਸਾ ਉਹਨਾਂ ਦਾ ਹੈ, ਉਹਨਾਂ ਦਾ 8ਵਾਂ ਹਿੱਸਾ। ਜਦੋਂ ਕਿ ਵਸੀਅਤ ਉਹੀ ਗੱਲ ਜਿਹੜੀ ਬੀਵੀ ਦੇ ਫੌਤ ਹੋਣ 'ਚ ਕੀਤੀ, ਉਹ ਆਖਿਆ ਉਹੀ 100% ਅਲਫਾਜ਼ ਵੀ ਹੋਏ ਨੇ ਬਈ ਜਿਹੜੀ ਵਸੀਅਤ ਕੋਈ ਕੀਤੀ ਹੈ ਮਰਨ ਵਾਲੇ ਨੇ ਉਹ ਪੂਰੀ ਕਰੋ, ਤੇ ਉਹਦਾ ਕੋਈ ਕਰਜ਼ ਹੈ ਉਹ ਅਦਾ ਕਰ ਦਿਓ, ਤੇ ਉਹ ਤੁਹਾਡੀ ਸ਼ਰਤ ਪੂਰੀ ਹੋ ਜਾਂਦੀ। ਤੇ ਵਾਰਸ ਅਗਰ ਬਿਲਕੁਲ ਨਹੀਂ, ਅਗਰ ਇਹ ਵੀ ਸੂਰਤ ਹਾਲ ਹੋ ਸਕਦੀ ਹੈ ਕਿ ਵਾਰਸ ਹੈ ਹੀ ਕੋਈ ਨਹੀਂ, ਇਸ ਲਈ ਅਗਰ ਕਿਸੇ ਮਰਦ ਤੇ ਔਰਤ ਨੂੰ ਉਹਦੀ ਰਿਸ਼ਤੇਦਾਰੀ ਦੀ ਵਜ੍ਹਾ ਨਾਲ ਵਾਰਸ ਬਣਾ ਦਿੱਤਾ ਜਾਂਦਾ ਹੈ, ਔਰ ਉਸ ਦਾ ਕੋਈ ਮਾਲਕ ਕੋਈ ਇੱਕ ਭਾਈ ਜਾਂ ਭੈਣ ਹੈ, ਤੇ ਫਿਰ ਭਾਈ ਔਰ ਭੈਣ ਹਰ ਇੱਕ ਨੂੰ 6ਵਾਂ ਹਿੱਸਾ ਮਿਲੇਗਾ। ਉਹ ਹੁਣ ਇਹ ਸੂਰਤ ਹੈ ਕਿ ਅਗਰ ਉੱਥੇ ਕੋਈ ਵਾਰਸ ਨਹੀਂ ਤੇ ਕਿਸੇ ਮਰਦ ਔਰਤ ਨੂੰ ਜ਼ਾਹਿਰ ਰਿਸ਼ਤੇਦਾਰੀ ਦੀ ਜਿਹੜਾ ਕਰੀਬੀ ਰਿਸ਼ਤੇਦਾਰ ਜਿਹੜਾ ਉੱਤੇ ਮੈਂ ਦੱਸ ਚੁੱਕਿਆ, ਉਹਨੂੰ ਰਿਸ਼ਤੇਦਾਰੀ ਦੀ ਬਣਾ ਤੇ ਉਹਦਾ ਵਾਰਸ ਬਣਾ ਦਿੱਤਾ ਜਾਂਦਾ ਹੈ। ਤੇ ਉਸ ਦਾ ਕੋਈ ਇੱਕ ਭੈਣ ਭਾਈ ਹੈ ਤੇ ਫਿਰ ਉਹ ਭੈਣ ਫਿਰ ਭਾਈ ਔਰ ਭੈਣ ਦੋਵਾਂ ਨੂੰ ਇੱਕ ਨੂੰ 6ਵਾਂ ਹਿੱਸਾ ਮਿਲੇਗਾ, ਔਰ ਅਗਰ ਇੱਕ ਤੋਂ ਜ਼ਿਆਦਾ ਹੋਣ ਤੇ ਫਿਰ ਉਹ 1/3 ਵਿੱਚ ਸਾਰੇ ਸ਼ਰੀਕ ਹੋਣ। ਇਹ ਮੈਥ ਇਹ ਅਲਜਬਰਾ ਹੈ। ਇੱਥੇ ਜ਼ਿਆਦਾ ਵੈਸੇ ਮੈਂ ਤੇ ਅਸੂਲ 'ਚ ਚੀਜ਼ਾਂ ਕੋਸ਼ਿਸ਼ ਕਰਨਾ ਕਿ ਸਮਝ ਜਾਣ। ਇਹ ਹਿੱਸੇ ਜਿਹੜੇ ਨੇ ਕੋਈ ਵੀ ਬੰਦਾ ਕਿਸੇ ਟਾਈਮ ਵੀ ਉਹ ਫਿਰ ਕੈਲਕੂਲੇਸ਼ਨ ਕਰ ਲੈਂਦਾ ਜ਼ਰੂਰਤ। ਇਹ ਹਰ ਬੰਦੇ ਦੀ ਜ਼ਿੰਦਗੀ 'ਚ ਮਾਮਲਾਤ ਅਕਸਰ ਪੇਸ਼ ਵੀ ਨਹੀਂ ਹੁੰਦੇ ਉਸ ਲੈਵਲ ਦੇ। ਤੇ ਇਹ ਜ਼ਿਆਦਾ ਪ੍ਰੋਬਲਮ ਹੀ ਇਸ ਤੋਂ ਬਣਦਾ ਜੈਸੇ ਬੰਦਾ ਸਾਰਾ ਕੁਝ ਦੱਸ ਕੇ ਮਰ ਜਾਂਦਾ ਅਚਾਨਕ। ਤੇ ਬਾਕੀ ਅੱਲਾ ਕਹਿੰਦੇ ਨੇ ਬਾਕੀ ਉਹਨੂੰ ਮਿਲੇਗਾ ਜਿਹਨੂੰ ਵਾਰਸ ਬਣਾਇਆ ਗਿਆ ਹੈ। ਬਈ ਜਿਹਨੂੰ ਵਾਰਸ ਬਣਾਇਆ ਗਿਆ ਉਹਦੇ ਜਿਹੜਾ ਉੱਤੇ ਇੱਕ ਅਸੂਲ ਦੱਸਿਆ ਕਿ ਅਗਰ ਵਾਰਸ ਕੋਈ ਨਹੀਂ ਮਰਨ ਵਾਲੇ ਦਾ ਤੇ ਉਹ ਫਿਰ ਕਰੀਬੀ ਰਿਸ਼ਤੇਦਾਰ ਜਿਹੜਾ ਉਹਦੇ ਹੱਲ ਟੁੱਟ ਜਾਂਦੀ। ਔਰ ਰਿਸ਼ਤੇਦਾਰ ਜਾਂ ਉਹਨੇ ਆਖਿਆ ਕਿ ਇਹ ਮਾਮਾ ਮੇਰਾ ਜਾਂ ਮੇਰਾ ਚਾਚਾ ਜਿਹੜਾ ਇਹ ਮੇਰੀ ਵਸੀਅਤ ਦਾ ਫੈਸਲਾ ਕਰੇਗਾ, ਉਹਦੇ ਵਿੱਚ ਫਿਰ ਉਹ ਦੂਸਰੇ ਵੀ ਉਹਦੇ ਭਾਈ ਜਿਹੜੇ ਨੇ ਉਹ ਵੀ ਹਿੱਸੇਦਾਰ ਬਣ ਜਾਂਦੇ ਨੇ। ਅੱਲਾ ਨੇ ਬਣਾ ਦਿੱਤੇ ਨੇ, ਮਰਨ ਵਾਲੇ ਨਹੀਂ ਬਣਾਏ ਤੇ ਉਹ ਉਹਨਾਂ ਦਾ ਵੀ ਵਿੱਚ ਬਣ ਜਾਂਦੇ। ਇੱਕ ਨੂੰ ਬਣਾਇਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੁੱਧ ਸ਼ਰੀਕ ਨਹੀਂ ਭੈਣ ਜਾਂ ਭਾਈ, ਤੇ ਉਹ ਕਿੰਨਿਆਂ ਰਿਸ਼ਤਿਆਂ ਦਾ ਅੱਗੋਂ ਵਿੱਚ ਸ਼ਾਮਲ ਹੋ ਜਾਂਦੇ ਨੇ। ਇੱਕ ਚੇਨ ਬਣਦੀ ਉਹਦੇ ਨਾਲ ਇਹ ਰਲਦਾ ਮਿਲਦਾ ਹੀ ਕਾਨੂੰਨ ਹੈ। ਅੱਛਾ, ਫਿਰ ਸ਼ਰੀਕਾਂ ਦੇ ਬਾਕੀ ਉਸ ਨੂੰ ਮਿਲੇਗਾ ਜਿਹੜਾ ਜਿਹਨਾਂ ਵੀ ਉਹਨਾਂ ਦਾ 1/3 ਜਿਹੜਾ ਉਹਦੇ ਸਾਰੇ ਸ਼ਰੀਕ ਨੇ, ਤੇ ਬਾਕੀ ਸਾਰਾ ਉਹਦਾ ਜਿਹਨੂੰ ਉਹਨੇ ਵਾਰਸ ਬਣਾਇਆ, ਇੱਕ ਨੂੰ ਨਾਮੀਨੇਟ ਕੀਤਾ। ਬਈ ਉਹਨਾਂ ਦਾ ਇੱਕ ਮਖਸੂਸ ਹਿੱਸੇ 'ਚ ਉਹ ਵਾਰਸ ਬਣਦੇ ਨਹੀਂ ਕਿ ਸਾਰੀ ਰਕਮ 'ਚ ਵਾਰਸ ਬਣ ਗਏ ਨੇ। ਉਹ ਬਾਕੀ ਉਹਨੂੰ ਮਿਲੇਗਾ ਜਿਹੜਾ ਵਾਰਸ ਬਣਾਇਆ ਗਿਆ। ਜਦੋਂ ਕਿ ਵਸੀਅਤ ਜਿਹੜੀ ਕੀਤੀ ਗਈ ਉਹੀ ਗੱਲ ਜਿਹੜੀ ਪਹਿਲੇ ਕੀਤੀ ਹੈ। ਅੱਲਾਹ ਤਾਲਾ ਵੇਖੋ ਕਿੰਨਾ ਮਤਲਬ ਕਿਸੇ ਗੱਲ 'ਚ ਸ਼ੱਕ ਨਹੀਂ ਚੱਲਦੇ। ਉੱਤੇ ਵੀ ਉਸੇ ਆ 'ਚ ਗੱਲ ਕੀਤੀ ਫਿਰ ਇਹ ਕਿਸੇ ਨੂੰ ਫਰਕ ਨਾ ਲੱਗੇ ਕਿ ਉਹ ਤੇ ਔਰਤ ਦੇ ਰਿਲੇਟਡ ਸੀ, ਬੀਵੀ ਦੇ ਰਿਲੇਟਡ ਤੇ ਮਰਦ ਨਹੀਂ। ਆਖਿਆ ਉਹਦਾ ਵੀ ਉਹੀ ਅਸੂਲ ਹੈ ਕਿ ਉਹਦੀ ਵਸੀਅਤ ਜਿਹੜੀ ਉਹ ਪਹਿਲਾਂ ਪੂਰੀ ਕੀਤੀ ਜਾਏ, ਉਹਦੇ ਜਿਹੜਾ ਕੋਈ ਕਰਜ਼ ਹੈ ਉਹ ਕਰ ਦਿੱਤਾ ਜਾਏ ਅਗਰ ਹੈ ਤੇ ਕਿਸੇ ਨੂੰ ਇਹ ਜਿਹੜੀਆਂ ਸਾਰਾ ਮਾਮਲਾ ਕਰਨਾ ਹੈ ਉਹਦੇ 'ਚ ਇਹ ਵੀ ਖਿਆਲ ਰੱਖਣਾ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਦਿੱਤਾ ਜਾਏ।
ਇਹ ਤਾਂ ਜ਼ਾਹਿਰ ਆਫਾਕੀ ਅਸੂਲ ਹੈ। ਇਹ ਤਾਂ ਇੱਥੇ ਅੱਲਾ ਨੇ ਬਿਆਨ ਕਰ ਦਿੱਤਾ। ਤੇ ਵੈਸੇ ਤਾਂ ਇਹ ਦੁਨੀਆ ਦਾ ਕੋਈ ਐਸਾ ਮਾਮਲਾ ਨਹੀਂ, ਇਹ ਤਾਂ ਵੈਸੇ ਹੀ ਅੱਲਾ ਦਾ ਇੱਕ ਐਸਾ ਅਸੂਲ ਹੈ, ਹਰ ਜਗ੍ਹਾ ਤੇ ਲਾਗੂ ਹੁੰਦਾ ਹੈ ਕਿ ਇਨਸਾਫ ਨਾਲ, ਇਹਦਾ ਮਤਲਬ ਹੈ ਇਨਸਾਫ ਨਾਲ ਫੈਸਲਾ ਕੀਤਾ ਜਾਏ। ਇਹ ਅੱਲਾ ਦੀ ਤਰਫੋਂ ਹੁਕਮ ਹੈ, ਇਹ ਅੱਲਾ ਦੀ ਤਰਫੋਂ ਮਸ਼ਵਰਾ ਨਹੀਂ ਕਿ ਦਿਲ ਤੇ ਕਰ ਲਵੋ ਤੇ ਦਿਲ ਤੇ ਨਾ ਕਰੋ, ਕਿਉਂਕਿ ਇਸ ਤਰ੍ਹਾਂ ਦੇ ਵੀ ਅੱਲਾ ਤਾਲਾ ਮਸ਼ਵਰੇ, ਇਹ ਹੁਕਮ ਹੈ। ਇਹ ਹੁਕਮ ਹੋਣ ਦੀ ਵਜ੍ਹਾ ਤੋਂ ਇਹ ਮਸਲਾ ਬਣਿਆ ਕਿ ਅੱਲਾ ਦੇ ਹਿੱਸੇ ਤਕਸੀਮ ਕਰਨਾ ਅੱਲਾ ਦੇ ਹੁਕਮ ਦੀ ਖਿਲਾਫ ਵਰਤੀ। ਔਰ ਅੱਲਾ ਜਾਣਨ ਵਾਲਾ ਤੇ ਬੜਾ ਲਿਹਾਜ਼ ਕਰਨ ਵਾਲਾ। ਅੱਲਾ ਤਾਲਾ ਕਹਿੰਦੇ ਨੇ ਕਿ ਅੱਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਜ ਨਹੀਂ ਕਿ ਅੱਲਾ ਤਾਲਾ ਕੋਈ ਜਿਸ ਤਰ੍ਹਾਂ ਲੋਕ ਆਮ ਸਮਝਦੇ ਨੇ ਕਿ ਨੌਜ਼ ਬਿल्ला ਅੱਲਾ ਤਾਲਾ ਕਿਸੇ ਪੈਗੰਬਰ ਦੀ ਡਿਊਟੀ ਲਾ ਕੇ ਜਾਂ ਕਈਆਂ ਦੀ ਵਲੀਆਂ ਦੀ, ਕਈਆਂ ਇਮਾਮਾਂ ਦੀ, ਉਹ ਸਾਰੇ ਮਾਮਲਾਤ ਕਰ ਰਹੇ ਨੇ। ਉਹ ਫਰਿਸ਼ਤਿਆਂ ਨੂੰ ਚਪੇੜਾ ਮਾਰ ਲੈਂਦੇ ਨੇ, ਉਹ ਜੰਨਤ ਦੇ ਸਰਟੀਫਿਕੇਟ ਵੰਡਦੇ ਨੇ, ਉਹਨਾਂ ਬੰਦਿਆਂ ਨੂੰ ਬਖਸ਼ੂ ਕੇ ਅੱਗੇ ਪਿੱਛੇ ਕਰਕੇ ਤੇ ਕਰ ਲੈਣਾ ਜਾਂ ਨਹੀਂ। ਇਸ ਤਰ੍ਹਾਂ ਨਹੀਂ। ਅੱਲਾ ਤਾਲਾ ਕਹਿੰਦੇ ਨੇ ਅੱਲਾ ਜਾਣਨ ਵਾਲਾ ਵੀ ਹੈ ਤੇ ਅੱਲਾ ਬੜਾ ਲਿਹਾਜ਼ ਕਰਨ ਵਾਲਾ ਵੀ ਹੈ। ਅੱਲਾ ਮਸਲਨ ਜਿੱਥੇ ਗੁੰਜਾਇਸ਼ ਬਣਦੀ ਹੈ ਮਾਮੂਲੀ ਜਿਹੀ ਵੀ, ਉੱਥੇ ਅੱਲਾ ਤਾਲਾ ਫੇਵਰ ਦਿੰਦੇ ਨੇ। ਲੇਕਿਨ ਫੇਵਰ ਇਸ ਤਰ੍ਹਾਂ ਨਹੀਂ ਦਿੰਦੇ ਕਿ ਉਹ ਜਿੱਥੇ ਵੀ ਗੁੰਜਾਇਸ਼ ਬਣਦੀ ਹੈ, ਜਿਹਦੇ ਵਾਸਤੇ ਵੀ ਬਣਦੀ ਹੈ, ਉਹਨੂੰ ਫੇਵਰ ਦਿੰਦੇ ਨੇ। ਉਹ ਕੋਈ ਅੱਲਾ ਦੇ ਕਾਨੂੰਨ ਜਿਹੜੇ ਨੂੰ ਇਨਸਾਫ ਤੇ ਮਬਨੀ ਨੇ। ਇਸ ਤਰ੍ਹਾਂ ਨਹੀਂ ਕਿ ਇੱਕ ਨੂੰ ਕਿਸੇ ਰਿਸ਼ਤੇਦਾਰੀ ਦੀ ਬਣਾ ਤੇ ਫੇਵਰ ਦਿੱਤੀ ਹੈ ਤੇ ਦੂਜੇ ਨੂੰ ਨਹੀਂ ਦਿੱਤੀ। ਅੱਗੋਂ ਅੱਲਾ ਤਾਲਾ ਦਾ ਅੱਜ ਤੇਰਾ ਚਾਹੁੰਦੇ ਨੇ ਅੱਲਾ ਦੀਆਂ ਠਰਾਈਆਂ ਅੱਦਾਂ ਨੇ, ਔਰ ਜੋ ਅੱਲਾ ਔਰ ਉਸ ਦੇ ਰਸੂਲ ਦੀ ਫਰਮਾ ਬਰਦਾਰੀ ਕਰਨ ਦੇ, ਉਹਨਾਂ ਨੂੰ ਐਸੇ ਬਾਗਾਂ ਵਿੱਚ ਦਾਖਲ ਕਰਦਾ ਜਿਨ੍ਹਾਂ ਥੱਲੇ ਨਹਿਰਾਂ ਵਗਦੀਆਂ ਨੇ, ਔਰ ਉਹਦੇ ਵਿੱਚ ਸਦਾ ਰਹਿਣ ਦੇ। ਔਰ ਇਹ ਬਹੁਤ ਵੱਡੀ ਕਾਮਯਾਬੀ। ਅੱਲਾ ਤਾਲਾ ਕਹਿੰਦੇ ਨੇ ਅੱਲਾ ਦੀਆਂ ਠਹਿਰਾਈਆਂ ਹੱਦਾਂ ਨੇ। ਜਿਹੜੇ ਬੰਦੇ ਇਹ ਤੇ ਵਿਰਾਸਤ ਦੇ ਕਾਨੂੰਨ ਚ ਆ ਗਏ, ਲੇਕਿਨ ਇਹ ਇੱਕ ਜਨਰਲੀ ਇੱਕ ਇਨਸਾਨ ਵਾਸਤੇ ਗੱਲ ਹੈ ਕਿ ਅੱਲਾ ਤਾਲਾ ਦੀਆਂ ਠਹਿਰਾਈਆਂ ਹੱਦਾਂ, ਇਹਨਾਂ ਦਾ ਲਿਹਾਜ਼ ਕਰੋ ਔਰ ਯਾਦ ਰੱਖੋ, ਇਹ ਭੁੱਲਿਆ ਨਾ ਕਰੋ। ਕੁਰਾਨ ਇਹ ਗੱਲ ਤੁਹਾਨੂੰ ਆ ਕੇ ਇਨਸਾਰ ਕਰਦਾ ਹੈ। ਇਹ ਗੱਲ ਦਾ ਪਤਾ ਹੈ ਤੁਹਾਨੂੰ ਅੱਲਾ ਦੀਆਂ ਠਹਿਰਾਈਆਂ ਹੱਦਾਂ, ਕਿਉਂਕਿ ਅੱਲਾ ਦੀਆਂ ਠਹਿਰਾਈਆਂ ਹੱਦਾਂ ਉਹ ਹੀ ਨੇ ਜਿਹਦੇ ਕਿਸੇ ਦੂਸਰੇ ਦਾ ਨੁਕਸਾਨ ਨਹੀਂ ਹੁੰਦਾ। ਅੱਲਾ ਦੀਆਂ ਠਹਿਰਾਈਆਂ ਹੱਦਾਂ ਉਹ ਹੀ ਨੇ ਜਿਹੜੀਆਂ ਅਸੀਂ ਆਪਣੇ ਵਾਸਤੇ ਪਸੰਦ ਕਰਨੇ ਆ। ਮਤਲਬ ਜਿਹੜਾ ਸਾਡੀ ਫਿਤਰਤ 'ਚ ਚੀਜ਼ਾਂ ਨੇ, ਕੁਝ ਚੀਜ਼ਾਂ ਦੀ ਐਕਸੈਪਸ਼ਨ ਨਾਲ, ਜਿਸ ਤਰ੍ਹਾਂ ਉਬਾਮ ਵਾਲੀਆਂ ਚੀਜ਼ਾਂ ਜਿਹਦੇ ਵਿੱਚ ਹਿੱਸੇ ਕਰਨ 'ਚ ਵੀ ਇਨਸਾਨੀ ਅਕਲ ਸਹੀ ਫੈਸਲਾ ਨਹੀਂ ਕਰ ਸਕਦੀ, ਤੇ ਉੱਥੇ ਅੱਲਾ ਤਾਲਾ ਨੇ ਆ ਕੇ ਆਪ ਹੁਕਮ ਦੇ ਦਿੱਤਾ। ਸੂਰ ਦਾ ਨਾਂ ਲਿਆ ਛੜਿਆ। ਤਲਾਕ ਦੇ ਮਾਮਲਾਤ ਅੱਗੇ ਆ ਰਹੇ ਨੇ, ਬਦਕਾਰੀ ਦੀਆਂ ਕਈ ਗੱਲਾਂ ਆ ਰਹੀਆਂ ਨੇ। ਲੇਕਿਨ ਇਹ ਸਾਰੀਆਂ ਚੀਜ਼ਾਂ ਅਗਰ ਇਨਸਾਨ ਵੀ, ਕਿਉਂਕਿ ਇਨਸਾਨ ਉਸ ਤਰ੍ਹਾਂ ਦਾ ਇਲਮ ਨਹੀਂ ਰੱਖਦਾ, ਜਿਵੇਂ ਹੁਣ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਣਾ ਸੀ ਇਨਸਾਨ ਵਾਸਤੇ ਕਿ ਬੇਟੀ ਜ਼ਿਆਦਾ ਦਿਆਂ, ਬੇਟੇ ਨੂੰ ਜ਼ਿਆਦਾ ਦਿਆਂ। ਇਹ ਚੀਜ਼ਾਂ ਜਿਹੜੀਆਂ ਨੇ ਅੱਲਾ ਹੀ ਦੱਸ ਦਿੱਤਾ, ਤੇ ਇਹ ਅੱਲਾ ਦੀ ਰਹਿਮਤ ਹੈ। ਤੇ ਉੱਥੇ ਕਹਿੰਦੇ ਨੇ ਅੱਲਾ ਦੀਆਂ ਠਰਾਈਆਂ ਹੱਦਾਂ, ਇਹਨਾਂ ਦਾ ਲਿਹਾਜ਼ ਕਰਿਆ ਕਰੋ, ਹਰ ਹਾਲ 'ਚ ਕਰਿਆ ਕਰੋ। ਇਹ ਨਹੀਂ ਕਿ ਹਿੱਸਿਆਂ ਵਿੱਚ ਹੀ, ਹਰ ਜ਼ਿੰਦਗੀ ਦੇ ਇੱਕ ਸਾਹ ਨਾਲ ਜੋ ਵੀ ਮਾਮਲਾ ਕਿਸੇ ਨਾਲ ਵੀ ਕਰ ਰਹੇ ਹੋ, ਇਨਕਲੂਡਿੰਗ ਦੁਸ਼ਮਣ। ਤੇ ਇਹ ਅੱਲਾ ਦੀਆਂ ਜਿਹੜੀਆਂ ਠਹਿਰਾਈਆਂ ਹੱਦਾਂ ਨੇ, ਇਹਨਾਂ ਦਾ ਖਿਆਲ ਕਰੋ, ਯਾਦ ਰੱਖੋ। ਅੱਲਾ ਤੇ ਉਹਦੇ ਰਸੂਲ ਦੀ, ਜਿਹੜੀ ਅੱਲਾ ਤੇ ਉਹਦੇ ਰਸੂਲ ਦੀ ਫਰਮਾ ਬਰਦਾਰੀ ਕਰਨ ਦੇ ਨਾ ਜਿਹੜੇ, ਉਹਨਾਂ ਵਾਸਤੇ ਉਹ ਜੰਨਤ 'ਚ ਨਹਿਰਾਂ ਵਗਦੀਆਂ ਹੁੰਦੀਆਂ ਉੱਤੇ ਬਾਅਦ। ਜਿਹੜੀ ਅਕਸਰ ਜਗ੍ਹਾ ਤੇ ਕੁਰਾਨ ਪਾਕ ਆਉਂਦਾ ਤਮਸੀਲ ਦੇ ਅੰਦਾਜ਼ 'ਚ ਆਉਂਦਾ ਕਿ ਉੱਥੇ ਇਹ ਨਹੀਂ ਕਿ ਖਜੂਰਾਂ, ਉੱਥੇ ਬਹੁਤ ਸ਼ਾਨਦਾਰ ਚੀਜ਼ਾਂ ਆਣੀਆਂ, ਲੇਕਿਨ ਜਿਹੜੀਆਂ ਚੀਜ਼ਾਂ 'ਚ ਇੱਥੇ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਉਹਨਾਂ ਦੀ ਮਿਸਾਲ ਦੇ ਦਿੱਤੀ ਹੈ। ਤੇ ਅੱਲਾ ਤੇ ਰਸੂਲ ਦੀ ਫਰਮਾਨ ਬਰਦਾਰੀ ਕਰਨ ਦੇ, ਇਹ ਅੱਲਾ ਦੀ ਫਰਮਾ ਬਰਦਾਰੀ ਜਿਹੜੀ ਉਹ ਰਸੂਲ ਦੀ ਫਰਮਾ ਬਰਦਾਰੀ, ਅੱਲਾ ਦੀ ਫਰਮਾ ਬਰਦਾਰੀ, ਇਹਦੇ 'ਚ ਕੋਈ ਫਰਕ ਨਹੀਂ। ਕਿਉਂਕਿ ਅੱਲਾ ਜਿਸ ਕੁਰਾਨ ਉਤਰਿਆ, ਅੱਲਾ ਦਾ ਨੁਮਾਇੰਦਾ ਉੱਥੇ, ਅੱਲਾ ਆਪ ਨਹੀਂ ਬੰਦਿਆਂ ਨਾਲ ਇੰਡੀਵਿਜੂਅਲ ਨਾਲ ਜਾ ਕੇ ਗੱਲ ਕਰ ਰਹੇ ਜਾਂ ਕੰਨਾਂ 'ਚ ਲੋਕਾਂ ਨੂੰ ਦੀਨ ਦੱਸ ਰਹੇ, ਪੈਗੰਬਰ ਨੂੰ ਦੇ ਰਹੇ ਨੇ। ਲਿਹਾਜ਼ਾ ਉਹ ਪੈਗੰਬਰ ਦਾ ਮਕਾਮ ਔਰ ਮਰਤਬਾ ਐਸਾ ਹੈ ਕਿ ਅੱਲਾ ਦੀ ਗੱਲ, ਅੱਲਾ ਦਾ ਮਾਮਲਾ, ਪੈਗੰਬਰ ਨੂੰ ਵੀ ਟਰਸਟ ਨਹੀਂ ਇਸ ਤਰ੍ਹਾਂ ਅੱਲਾ ਕਰ ਰਿਹਾ ਕਿ ਆਪਣੇ ਕੋਲੋਂ ਦੱਸਣਾ ਸ਼ੁਰੂ ਕਰ ਦੇ, ਨਾ ਹੀ ਇਹ ਇਜਾਜ਼ਤ ਹੈ। ਕਿਉਂਕਿ ਕੋਲੋਂ ਕੋਈ ਚੀਜ਼ ਕੀਤੀ ਹੈ ਤਾਂ ਅੱਲਾ ਤਾਲਾ ਉਸੇ ਵੇਲੇ ਆ ਕੇ ਖਬਰਦਾਰ ਵਾਪਸ ਲਓ ਇਹ ਆਪਣੀਆਂ ਗੈਰ, ਇੱਥੋਂ ਤੱਕ ਗੈਰ ਸ਼ਰਈ ਹੈ ਜਿਹੜੀਆਂ ਕਸਮਾਂ ਖਾਵੇ। ਅੱਛਾ, ਉਹ ਫਿਰ ਉਹ ਪੈਗੰਬਰ ਦੇ ਜ਼ਰੀਏ ਅੱਲਾ ਨੇ ਤਰੀਕਾ ਚੂਜ਼ ਕੀਤਾ, ਫਿਰ ਉਹ ਕਿਆਮਤ ਤੱਕ ਵਾਸਤੇ, ਲੇਕਿਨ ਉਹ ਦੀਨ ਦੇ ਹਵਾਲੇ ਨਾਲ ਹੈ। ਵੈਸੇ ਹੀ ਪੈਗੰਬਰ ਜ਼ਾਹਿਰ ਹੈ ਅੱਲਾ ਦੇ ਜਿਹੜੇ ਨੁਮਾਇੰਦੇ ਨੇ,
ਉਹਨਾਂ ਤੋਂ ਵੱਡਾ ਕਾਬਿਲ ਇਤਰਾਮ ਕੌਣ ਹੋ ਸਕਦਾ? ਇਹ ਦੀਨ ਦਾ ਤਕਾਜ਼ਾ ਹੈ ਉਹਨਾਂ ਦੀ ਮੁਹੱਬਤ, ਉਹਨਾਂ ਨਾਲ ਮਸਾ ਇੱਜ਼ਤ ਇਤਰਾਮ ਦਾ ਮਾਮਲਾ, ਖਲਵਤ 'ਚ, ਜਲਵਤ 'ਚ, ਦਿਲ 'ਚ, ਬਾਹਰ ਜ਼ਾਤ ਬਾਤਨ 'ਚ। ਲੇਕਿਨ ਇਹ ਦੀਨ 'ਚ ਪੈਗੰਬਰ ਇਹ ਅਥਾਰਟੀ ਹੈ ਅੱਲਾ ਦੀ ਕਿਆਮਤ ਤੱਕ। ਹੁਣ ਜਿਸ ਤਰ੍ਹਾਂ ਅੱਲਾ ਆਪ ਤੇ ਨਹੀਂ ਨਾ ਉਸ ਵੇਲੇ ਬੰਦਿਆਂ ਨਾਲ ਆ ਕੇ ਸਾਰਿਆਂ ਨਾਲ ਗੱਲ ਕੀਤੀ, ਇੱਦੇ ਪਰਿਆ ਬੁਲਾ ਲਈ, ਇੱਦੇ ਪਰਿਆ, ਇੱਕ ਆਪਣਾ ਨੁਮਾਇੰਦਾ ਖੜਾ ਕਰ ਦਿੱਤਾ। ਹੁਣ ਕਿਆਮਤ ਤੱਕ ਵਾਸਤੇ ਵੀ ਦੂਜੇ ਜਿਹੜੇ ਪੈਗੰਬਰ ਨੇ ਉਹਨਾਂ ਨੂੰ ਵੀ ਸਾਈਡ ਲਾਈਨ ਕਰਕੇ ਤੇ ਹੁਣ ਮੁਹੰਮਦ ਰਸੂਲullah ਜਿਹੜੇ ਨੇ ਇਹ ਕਿਆਮਤ ਤੱਕ ਵਾਸਤੇ ਦੀਨ ਉਹ ਇਸਲਾਮ ਜਿਹੜਾ ਆਪ ਨੇ ਆਖਿਆ ਦੀਨ। ਇਹਦੇ ਤੋਂ ਇਲਾਵਾ ਪੂਰੀ ਦੁਨੀਆ ਵੀ ਆ ਕੇ ਸੈਯਦਨਾ ਉਮਰ ਆਖਣ, ਸੈਯਦਨਾ ਅਲੀ ਆਖਣ, ਸਾਰੇ ਸਹਾਬਾ ਰਲ ਕੇ ਬੰਦੇ ਆਂਦੇ ਨੇ ਇਹ ਪੈਗੰਬਰ ਨੇ ਗੱਲ ਕੀਤੀ ਹੈ। ਮਤਲਬ ਉਹ ਔਰ ਦੀਨ ਕਿੱਥੇ ਜਿਹੜਾ ਕਿਆਮਤ ਤੱਕ ਦੀਨ ਹੈ ਹੁਣ ਅੱਲਾ ਵੱਲੋਂ ਵੀ ਨਹੀਂ ਵੇਖਣਾ। ਉਹ ਕਿਸੇ ਦੁਨੀਆ ਉਹ ਸੈਯਦਨਾ ਮੁਹੰਮਦ ਬਿਨ ਅਬਦੁੱਲਾ ਦਾ ਐਜ਼ ਏ ਪੈਗੰਬਰ ਕਿਆਮਤ ਤੱਕ ਵਾਸਤੇ ਉਹਨਾਂ ਦੋ ਸੂਰਤਾਂ ਹੀ ਦਿੱਤਾ ਉਹ ਪੂਰੀ ਦੁਨੀਆ ਜਾਣਦੀ। ਤੇ ਉਹ ਅਸਲ 'ਚ ਫਰਮਾ ਬਰਦਾਰੀ ਹੈ। ਉਹਦੇ ਵਿੱਚ ਤਫਰੀਕ ਵੀ ਲਾਇਨ ਵੀ ਕਰਨੀ ਹੁੰਦੀ ਹੈ, ਅੱਲਾ ਨੇ ਕਰ ਦਿੱਤੀ ਹੈ। ਕੁਰਾਨ ਇਸੇ ਕੰਮ ਵਾਸਤੇ ਇਹ ਕਿ ਕਿਆ ਇਹ ਪੈਗੰਬਰ ਦਾ ਦੀਨ ਹੈ ਜਾਂ ਇਹ ਪੈਗੰਬਰ ਦੀ ਕੋਈ ਇਸ ਤਰ੍ਹਾਂ ਦੀ ਸ਼ਿਕਾਰ ਖੇਡਣ ਗਏ ਨੇ ਜਾਂ ਕੱਪੜੇ ਪਾਏ ਨੇ ਜਾਂ ਰੋਟੀ ਇਹ ਜਾਂ ਜੁੱਤੀ ਹੈ, ਜੁੱਤੀ ਦਾ ਕੀ ਦੀਨ ਨਾਲ ਤਲਕ ਹੈ? ਜਾਂ ਕੱਪੜਿਆਂ ਦਾ ਦੀਨ ਦਾ ਕੋਈ ਲਿਬਾਸ, ਕੋਈ ਨਾਂ, ਇਹ ਵੀ ਨਾਂ ਵੀ ਜਿਹੜੇ ਨੇ ਬੰਦੇ ਬਦਲਦੇ ਨੇ। ਸੈਯਦਨਾ ਉਮਰ ਐਜ਼ ਏ ਮੁਸ਼ਰਕ ਵੀ ਪੈਗੰਬਰ ਹੀ ਆਣ ਬਾਅਦ 'ਚ ਜਿੰਨੇ ਵੀ ਆਏ ਨੇ। ਦੂਸਰਾ ਸੈਯਦਨਾ ਉਮਰ ਨਾਲ ਇਹ ਹੀ ਗੱਲ ਅਗਰ ਅਬੂ ਸੁਫਿਆਨ ਨਾਲ ਕੀਤੀ ਜਾਏ ਜਾਂ ਮੀਰ ਮਾਵੀਆ ਨਾਲ ਤੇ ਲੋਕਾਂ ਦੇ ਇੰਜ ਦੇ ਤਸਬ ਔਰ ਨਫ਼ਰਤਾਂ ਨੇ ਨਾ, ਉੱਥੇ ਇਹ ਗੱਲ ਸਹੀ ਸਮਝਣ ਦੇ, ਹਾਲਾਂਕਿ ਉਹ ਵੀ ਸਹਾਬਾ ਰਸੂਲ ਨੇ, ਕਤਬੇ ਵੇ ਨੇ, ਲੇਕਿਨ ਉੱਥੇ ਠੱਡ ਪਵੇ ਦੀ ਸੈਯਦਨਾ ਉਮਰ ਦਾ ਜਾਂ ਕਿਸੇ ਨੇ ਸੈਯਦਨਾ ਅਲੀ ਦਾ ਜਾਂ ਕਿਸੇ ਨੇ ਬਸ ਇਹ ਲੋਕਾਂ ਦੇ ਤਸਬ ਨੇ। ਤੇ ਉਹ ਮੁਹੰਮਦ ਰਸੂਲullah ਜਿਹੜੇ ਉਹਨਾਂ ਦੀ ਫਰਮਾਬਰਦਾਰੀ ਇਹ ਤੇ ਬੜੀ ਅਕਲੀ ਚੀਜ਼ਾਂ ਨੇ, ਇਹਦੇ 'ਚ ਕੋਈ ਕਿਸੇ ਦੀ ਜ਼ਰੂਰਤ ਨਹੀਂ। ਉਹਨਾਂ ਨੂੰ ਉਹਨਾਂ ਬਾਗਾਂ 'ਚ ਉੱਥੇ ਉਹ ਸਦਾ ਰਹਿਣ ਦੇ। ਮਸਲਨ ਜੰਨਤ ਜਿਹੜੀ ਹੈ ਅਬਦੀ, ਉੱਥੇ ਮੌਤ ਨੇ ਮਰ ਜਾਣਾ। ਔਰ ਇਹ ਬੜੀ ਵੱਡੀ ਕਾਮਯਾਬ, ਇਸ ਬੜੀ ਵੱਡੀ ਅੱਲਾ ਪੈਂਦੇ ਨੇ ਕਾਮਯਾਬੀ ਹੈ ਇਸ ਸੈਂਸ 'ਚ ਪੈਂਦੇ ਨੇ ਮੈਂ ਦੁਨੀਆ ਹੀ ਤੁਸੀਂ ਬੜੇ ਆਪਣ ਮਾਚੇ ਖਾਂ ਬਣ ਕੇ ਤੇ ਇੱਦੇ ਫਰਾਡ ਕਰਦੇ ਹੋ ਪਏ, ਇੱਦੇ ਮਾਲ ਦੌਲਤਾਂ ਚੀਜ਼ਾਂ ਲੈਕਚਰ, ਇਹ ਕੋਈ ਗੈਰ ਜ਼ਰੂਰੀ ਚੀਜ਼ਾਂ ਨਹੀਂ। ਲੇਕਿਨ ਅੱਲਾ ਕਹਿੰਦੇ ਨੇ ਵੱਡੀ ਕਾਮਯਾਬੀ ਹੈ ਜੈਸੇ ਜ਼ਮੀਨ ਤੇ ਅੱਲਾਹ ਤਾਲਾ ਦੱਸਦੇ ਨਾ ਇਨਸਾਨਾਂ ਨੂੰ, ਤੇ ਇਹ ਲਫ਼ਜ਼ ਦੀ ਬੜੀ ਅਹਿਮੀਅਤ ਹੋ ਜਾਂਦੀ। ਇਹ ਨਹੀਂ ਕਹਿੰਦੇ ਇਹ ਵੀ ਬੜੀ ਵੱਡੀ ਕਾਮਯਾਬੀ, ਕਹਿੰਦੇ ਨੇ ਇਹੀ ਵੱਡੀ ਕਾਮਯਾਬੀ ਹੈ ਬਈ। ਤੇ ਅਗਲੀ ਆ ਚੱਲਾਂਦੇ ਨੇ ਜਿਹੜੇ ਅੱਲਾ ਔਰ ਉਸ ਦੇ ਰਸੂਲ ਦੀ ਨਾ ਉਹਦੇ ਅਗੇਂਸਟ ਹੋਣ। ਇੱਕ ਪੋਜ਼ੀਟਿਵ ਗੱਲ ਹੈ ਨਾ ਇਹਨਾਂ ਬਈ ਇਹਨਾਂ ਦਾ, ਤੇ ਦੂਸਰੀ ਪੈਂਦੇ ਨੇ ਦੂਸਰੀ ਵੀ ਦੱਸ। ਅੱਲਾ ਵੇਖੋ ਕਿੰਨਾ ਕੇਅਰ ਕਰਦੇ ਨੇ ਕਿ ਇਨਸਾਨ, ਕਿਉਂਕਿ ਅੱਲਾ ਨੇ ਜਿਹੜਾ ਕੁਰਾਨ ਦਿੱਤਾ ਹੈ ਇਨਸਾਨ ਦੀ ਹਮਾਇਤ, ਇਨਸਾਨ ਨੂੰ ਅੱਲਾ ਨਹੀਂ ਚਾਹੁੰਦੇ ਇੱਕ ਸ਼ਖਸ ਵੀ ਜਹੰਨਮ 'ਚ ਜਾਏ। ਤੇ ਉਹਦੇ ਵਿੱਚ ਅੱਲਾ ਫਿਰ ਹਰ ਵਾਲੇ ਨਾਲ ਬੰਦੇ ਨੂੰ ਨਾ ਸਿਰਫ ਇਹ ਕਿ ਫੜ ਕੇ ਨਹੀਂ ਚੁੱਕ ਕੇ ਸੱਟਦੇ, ਕਰਨਾ ਫੈਸਲਾ ਬੰਦੇ ਨੇ ਕਰਨਾ। ਲੇਕਿਨ ਜੇ ਕਰ ਲੈਂਦਾ ਕਿ ਮੈਂ ਖੈਰ ਵਾਲਾ ਬਣਨਾ ਹੈ, ਮੈਂ ਖੈਰ ਵਾਲਾ ਮਾਮਲਾ ਕਰਨਾ ਹੈ, ਤੇ ਫਿਰ ਅੱਲਾਹ ਤਾਲਾ ਉਹਦੇ ਅੱਗੇ ਪਿੱਛੇ ਇਲਮ ਨਿਛਾਵਰ ਕਰ ਦਿੰਦੇ ਜੇ ਕੋਈ ਖਾਸ ਕਰਦਾ। ਤੇ ਜਿਹੜੇ ਅੱਲਾ ਦੇ ਇਹ ਹੁਣ ਦੂਜੀ ਗੱਲ ਆ ਗਈ ਵੀ ਜਿਹੜਾ ਅੱਲਾ ਦੀ ਗੱਲ ਨਹੀਂ ਮੰਨਦੇ, ਅੱਲਾ ਦੀ ਗੱਲ ਪੈਗੰਬਰ ਦੀ ਗੱਲ ਦੀਨ 'ਚ ਇੱਕ ਹੀ ਹੈ। ਦੀਨ 'ਚ ਅੱਲਾ ਦਾ ਨੁਮਾਇੰਦਾ ਹੁਣ ਆਖਰੀ ਪੈਗੰਬਰ ਹੀ ਨੇ, ਹੋਰ ਪੈਗੰਬਰ ਵੀ ਕੋਈ ਨਹੀਂ। ਕੋਈ ਆਂਦਾ ਇਹ ਦੀਨ ਇਬਰਾਹੀਮ ਦੇ ਪੈਰੋਕਾਰ ਨੇ ਆਪ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਔਰ ਇਹ ਦੀਨ ਇਬਰਾਹੀਮ ਦੀ ਗੱਲ ਸੈਯਦਨਾ ਇਬਰਾਹੀਮ ਦੀ ਵੀ ਕੋਈ ਆ ਕੇ ਹੁਣ ਕਰਦਾ ਹੈ ਜਾਂ ਆਪ ਆ ਕੇ ਕਰਦੇ ਨੇ ਨਹੀਂ। ਮਾਹਜ਼ ਦੀਨ ਦਾ ਹੁਣ ਇੱਕ ਹੀ ਹੈ ਕਿਆਮਤ। ਹਾਲਾਂਕਿ ਅੱਲਾ ਨੇ ਹੁਕਮ ਦਿੱਤਾ ਕਿ ਤੁਸੀਂ ਦੀਨ ਇਬਰਾਹੀਮ ਦੇ ਦੀਨ ਨੂੰ ਫਾਲੋ ਕਰਾਇਆ ਸੀ, ਨੇ ਦੀਨ ਮੁਹੰਮਦੀ ਨਹੀਂ। ਅੱਲਾ ਇਹ ਸਾਡੇ ਆਪਣੇ ਮੁਹੱਬਤ ਜਾਂ ਜੋ ਵੀ ਕਰ ਲਵੋ, ਤੇ ਲੇਕਿਨ ਦੀਨ ਇਬਰਾਹੀਮ, ਲੇਕਿਨ ਉਹਦੇ ਵਿੱਚ ਵੀ ਸੈਯਦਨਾ ਇਬਰਾਹੀਮ ਵੀ ਆ ਕੇ ਆਖਣ ਸਮਾਨਾਂ ਤੋਂ ਕੋਈ ਜਿਬਰਾਈਲ ਅਲੈਹਿਸਲਾਮ ਆ ਕੇ ਆਂਦੇ ਨੇ ਕਿ ਜਿਨ੍ਹਾਂ ਕੁਰਾਨ ਦਿੱਤਾ ਸਾਰਾ ਕੁਝ ਮੈਂ ਹੁਣ ਫਿਰ ਅੱਲਾ ਕਲਿਆ ਨਹੀਂ, ਮੈਂ ਤਾਂ ਕਮ ਅਜ਼ ਕਮ ਮੇਰੇ ਦੀਨ ਦਾ ਮਾਖਜ਼ ਕਿਆਮਤ ਤੱਕ ਕੋਈ ਦੁਨੀਆ ਦਾ ਇਨਸਾਨ, ਕੋਈ ਦੁਨੀਆ ਦੀ ਕਿਤਾਬ ਨਹੀਂ। ਸੈਯਦਨਾ ਮੁਹੰਮਦ ਨੇ
मेरे पैगंबर ने, जिन्हां दी मोहब्बत, जिन्हां दा एहतराम मेरे ते फर्ज है। ये नहीं कि ऑप्शन है, कभी कर लिया कभी ना किया, हर लिहाज ना फर्ज है। बाज़ दफ़ा सानू ये फर्क लग जाता है, मुसलमानां नूं चंबड़े होंदे ने, तू पैगंबर दी तोहीन कीती नहीं, उन्हें अपने कोलों बड़ियां चीज़ां बनाई होंदियां ने। जिहड़े नॉलेज वाले लोग ने, अल्लाह दे कुरान दे मुताबिक पैगंबर दी हसीयत जिहड़ी अल्लाह ने मुतयन कीती ओहदे ते रहिंदे, वो इंसानां दी मुतयन कीती हसीयत ने, वो बहुत डिफरेंट है। क्योंकि इंसान तो फिर ये बहुत वड्डे वड्डे ग्रोह पांदे ने, वो पेशाब पैगंबर दा खुआना शुरू कर दिंदे ने, नौज़ बिल्ला। वो जुत्तियां दे अल्लाह लेके ते मत्थे ते ला, आई मीन मैं किसी के खिलाफ नहीं, उन मैं कहना वो कुरान दियां दसियां हदां दे मुताबिक पैगंबर दा रुतबा, मकाम और इज्जत है, ना कि अपनियां साड़ियां जिहदे विच असी पैगंबर दे हुक्मां दे खिलाफ, और ये भी नहीं थोड़ा बहुता खिलाफ, पैगंबर अगर आउण तो उन्हां लोकां नाल सामना करना ना मुनासिब समझो, वेखना ना मुनासिब समझो, बका कहने ना टंगो। एनीवे ਜਿਹੜੇ नाफरमान ने उस ਦੀਆਂ ਠਰਾਈਆਂ ਹੋਈਆਂ ਹੱਦਾਂ ਤੋਂ ਅੱਗੇ ਲੱਗਣ ਦੇ, ਬਈ ਅੱਗੇ ਦਾ ਮਤਲਬ ਇਹ ਨਹੀਂ ਕਿ ਅਗਾਂਹ ਕਰਨ ਦੇ, ਪਿਛਾਂ ਵੀ ਆਉਣ ਦੇ, ਤੇ ਉਹਨਾਂ ਨੂੰ ਉਹ ਅੱਗ ਵਿੱਚ ਸੱਟੇ ਦਾ, ਉਹ ਉੱਥੇ ਹਮੇਸ਼ਾ ਰਹਿਣ ਦੇ, ਔਰ ਉਹ ਬੜੀ ਰਸਵਾ ਕਰ ਦੇਣ ਵਾਲੀ ਸਜ਼ਾ। ਇਹ ਸਾਦਾ ਗੱਲ ਇਹਦੇ ਤੇ ਕੋਈ ਨਹੀਂ ਬਈ, और ये बंदे ने करना। अल्लाह ताला आंदे ने सट्टन दे, बंदा अपने आप नूं सट्टेदा। अल्लाह ताला ये कि बंदे ने राफेरी नहीं करन दे लगे, भाई इथों अग कमाईए तो अगा जाके उन्होंने फुल लभन दे, नहीं, इस चीज़ का अल्लाह ख्याल रखन दे। ਇਹਦੇ ਵਿੱਚ ਇਹਦਾ ਖੁਲਾਸਾ ਹੈ ਕਿ ਬੜਾ ਸਾਦਾ ਕਾਨੂੰਨ ਹੈ ਜਿਹੜਾ ਨਾ, ਇਹਦੇ ਐਂਡ ਤੇ ਹੁਣ ਥੋੜਾ ਮੈਂ ਦੱਸ ਦਿਆਂ, ਕਿਉਂਕਿ ਇੱਥੇ ਵਿਰਾਸਤ ਦਾ ਕਾਨੂੰਨ ਜਿਹੜਾ ਕੁਰਾਨ 'ਚ ਅੱਲਾਹ ਤਾਲਾ, ਹਾਂ ਇਹਦੇ ਮੁਤਲਕ ਅੱਗੇ ਗੱਲ ਕੀਤੀ, ਸਵਾਲਾਂ ਦੇ ਜਿਸ ਜਵਾਬ ਦਿੱਤੇ ਨੇ ਇਸੇ ਸੂਰਾ ਦੇ ਆਖਰ 'ਚ, ਜਾਂ ਹੋਰ ਵੀ ਬੜੀਆਂ ਗੱਲਾਂ ਨੇ, ਲੇਕਿਨ ਇਹ ਮੇਨ ਜਿਹੜਾ ਇੱਥੇ ਹੀ ਖਤਮ ਹੋ ਗਿਆ। ਅੱਗੋਂ ਹੁਣ ਅਗਲੀ ਆਇਤ ਜਿਹੜੀ 15, ਉਹਦੇ 'ਚ ਬਦਕਾਰੀ ਔਰ ਇਸ ਤਰ੍ਹਾਂ ਦੀ ਮੁਆਸ਼ਰੇ, ਖੂਬਸੂਰਤ ਮੁਆਸ਼ਰਾ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ, ਉਹ ਅਗਲੀਆਂ ਗੱਲਾਂ ਹੁਣ ਦੱਸਣ ਦੇ। ਬਦਕਾਰੀ ਜਿਹੜੀ ਹੈ ਬੜਾ ਵੱਡਾ, ਉਹਦੇ ਤੇ ਗਾਲਬਨ ਗੱਲ ਸ਼ੁਰੂ ਹੋ ਰਹੀ ਹੈ। ਇਹਦਾ ਖੁਲਾਸਾ ਕਾਨੂੰਨ ਬੜਾ ਸਾਦਾ ਹੈ। ਕੋਈ ਵੀ ਦੁਨੀਆ ਦਾ ਅਨਪੜ੍ਹ ਤਰੀਨ ਇਨਸਾਨ, ਔਰ ਜਿਨ੍ਹਾਂ ਤੇ ਕੁਰਾਨ ਉਤਰਿਆ, ਉਹਨਾਂ ਦਾ ਵੀ ਇਹ ਇਲਮ ਨਾਲ ਕੋਈ ਤਲਕ ਨਹੀਂ ਸੀ, ਉਹ ਅੱਲਾ ਦੀ ਦਸੀ ਗੱਲ ਹੀ ਅਗਾਂਹ ਪਹੁੰਚਾਉਂਦੇ ਰਹੇ ਨੇ। ਜਿਹੜੇ ਸੁਹਾਬਾ ਨੇ ਜਾਂ ਸਾਰੇ, ਉਹ ਵੀ ਆਖਰੀ ਦਰਜੇ 'ਚ ਅਨਪੜ੍ਹ ਆਣ, ਤੇ वे कानून है ना, ये पे अल्लाह दसदे ने सादा, वालदैन जो जैन दे हिस्से पहले कढ़ लैने ने, औलाद भैन भाई लड़के लड़कियां बई जे इकट्ठे ने ते एक हिस्से का 1/2 है, ते जे सिर्फ लड़के ने तो सारा उन्होंने ये तो पिछे आ गए ने। मैं वैसे तो जे दो तिहाई है ਤੇ ਇੱਕ ਤੇ ਨਿਸਫ ਹੋਵੇਗਾ। ਅੱਛਾ, ਇਹਦੇ ਵਿੱਚ ਹੀ ਇੱਕ ਹੋਰ ਵੀ ਛੋਟੀ ਜਿਹੀ, ਚਲੋ ਇਹ ਇਲਮ ਵਾਸਤੇ ਗੱਲਾਂ ਕਰੀਦੀਆਂ, ਇਹਦਾ ਇਹ ਨਹੀਂ ਮਤਲਬ ਕਿ ਕਿਸੇ ਦੇ ਖਿਲਾਫ ਕੋਈ ਇਲਮ ਹੋਣਾ ਚਾਹੀਦਾ ਹੈ। ਇਲਮ ਅਸਲ ਇਲਮ ਨਾਲ ਅਕੀਦਤ ਹੋਣੀ ਚਾਹੀਦੀ ਹੈ, ਬਜਾਏ ਕਿਸੇ ਕਿ ਇਲਮ ਅੱਕ ਨਾਲ ਅਕੀਦਤ ਹੋਣੀ ਚਾਹੀਦੀ ਹੈ। ਉਹ ਕਈ ਵਾਰੀ ਦਿਲ 'ਚ ਕਿਸੇ ਸਾਬੀ ਨੂੰ ਟੱਕਰ ਮਾਰਦੇ, ਦਿਲ 'ਚ ਉਹ ਕਿਸੇ ਆਪਣੇ ਨੂੰ ਟੱਕਰ ਮਾਰਦੇ, ਦਿਲ 'ਚ ਅੱਬਾ ਜੀ ਨੂੰ ਟੱਕਰ ਮਾਰਦੇ, ਉਹਦੇ ਨਾਲ ਅਕੀਦਤ ਹੋਣੀ ਚਾਹੀਦੀ ਹੈ। ਤੇ ਇਸ ਵਾਸਤੇ ਚੀਜ਼ਾਂ ਦੱਸੀ ਦੀਆਂ ਨੇ ਤਾਂ ਕਿ ਲੋਕਾਂ ਨੂੰ ਇਲਮ ਹੋਵੇ, ਇਲਮੀ ਜ਼ੇਨ ਬਣੇ। ਇਹ ਇਲਮ ਹੈ, ਦੀਨ ਇਲਮ ਹੈ। ਅੱਛਾ, ਇਹਦੇ ਵਿੱਚ ਉਹ ਇੱਕ ਹੋਰ ਵੀ, ਉਹ ਵੀ ਸੈਯਦਨਾ ਉਮਰ ਨਾਲ ਹੀ ਇਹ ਵੀ ਗੱਲ ਮਨਸੂਬ ਕੀਤੀ ਜਾਂਦੀ ਹੈ ਕਿ ਇਹਦੇ ਰਿਲੇਟਡ ਹਿੱਸੇ ਤਕਸੀਮ ਕਰਦਿਆਂ ਕੋਈ ਜਿਹੜੀ ਮਾਂ ਦੇ ਪਿਛਲਿਆਂ ਬੱਚਿਆਂ ਨੂੰ ਦੇ ਛੜੇ, ਅਗਲੇ ਜਿਹੜੇ ਅੱਗੋਂ ਨਵੇਂ ਬੱਚੇ ਨਵੇਂ ਮਰਦ 'ਚ ਪੈਦਾ ਹੋਏ ਉਹਦੇ 'ਚ ਨਾ ਦਿੱਤੇ। ਮੇਰਨ ਜੋ ਸਮਝ ਆਈ ਉਹਦੇ 'ਚ ਉਹ ਸੈਯਦਨਾ ਉਮਰ ਇੰਜੇ ਦੇ ਫਸ ਗਏ। ਫਿਰ ਜਿਸ ਤਰ੍ਹਾਂ ਉੱਤੇ ਉਹਨਾਂ ਆਖਿਆ ਹਿੱਸੇ ਘੱਟ ਕਰ ਦਿਓ, ਉਹ ਜ਼ਾਹਿਰ ਹੈ ਬੰਦੇ ਉਸ ਇੰਜ ਦਾ ਦੌਰ ਨਹੀਂ ਜਿਵੇਂ ਹੁਣ ਚੋਖੜਦੇ ਨੇ ਡਾਲੇ ਜਾਂ ਸਖਤੀਆਂ ਨੇ। ਉਸੇ ਤੇ ਹੁਕਮਰਾਨ ਸੈਯਦਨਾ ਉਮਰ ਜੇ ਸਖਤ ਹੁਕਮਰਾਨ ਵੀ ਲੋਕਾਂ ਦੇ ਸਾਹਮਣੇ ਪੇਸ਼ ਹੁੰਦੇ ਹਨ, ਗੱਲ ਸੁਣਦੇ ਹਨ, ਤੇ ਉੱਥੇ ਉਹ ਸੈਯਦਨਾ ਉਮਰ ਕੋਲ ਨਾ ਹੋਏ ਤੇ ਉਹ ਗੁੱਸੇ ਨਾਲ ਅੱਗੋਂ ਜਿਹੜਾ ਬੱਚਾ ਸੀ ਜਾਂ ਜਿਹੜਾ ਵੀ ਜਿਹਦਾ ਮਸਲਾ ਸੀ, ਉਹ ਕਹਿੰਦਾ ਤੁਸੀਂ ਇਸ ਗੱਲ ਨੂੰ ਛੱਡੋ, ਪਹਿਲਾ ਜਾਂ ਪਿਛਲਾ ਅੱਬਾ, ਕਹਿੰਦੇ ਤੁਸੀਂ ਫਰਜ਼ ਕਰੋ ਮੇਰਾ ਅੱਬਾ ਖੁਦ ਹੈ ਤੇ ਮੇਰਾ ਉਹਦੇ ਮੁਤਾਬਕ ਤੁਸੀਂ ਕਰੋ। ਤੇ ਫਿਰ ਸੈਯਦਨਾ ਉਮਰ ਨੇ ਉਹ ਕਰ ਦਿੱਤੇ। ਇਸੇ ਤਰ੍ਹਾਂ ਦਾ ਹੀ ਉਹ ਵੀ ਉਹਦਾ ਹਿਸਟਰੀ 'ਚ ਉਹਨੂੰ ਆਖਿਆ ਜਾਂਦਾ ਕਜ਼ੀਆ ਮਾਰੀਆ। ਉਹ ਜਿਵੇਂ ਨਹੀਂ ਨਿਸ਼ਾਨੀ ਬਈ ਉਹ ਖੋਤੇ ਵਾਲਾ ਜਿਹੜਾ ਮਸਲਾ ਸੀ, ਤੇ
ਜ਼ਾਹਿਰ ਹੈ ਇਹਨਾਂ ਚੀਜ਼ਾਂ ਜਿੱਥੇ ਨਹੀਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਨਸਾਨੀ ਫਹਿਮ ਤੇ ਵੀ ਇਹਦੇ ਬਾਵਜੂਦ ਹੁੰਦੀਆਂ ਨੇ, ਉਹਨਾਂ ਦਾ ਵੀ ਇਜਤਿਹਾਦ ਜਾਂ ਉਹ ਵੀ ਲੋਕ ਕਰਦੇ ਰਹਿੰਦੇ ਨੇ। ਤੇ ਇਨਸ਼ਾ ਅੱਲਾ ਅਗਲੀ ਆਇਤ ਅਗਲੇ ਦਰਸ